ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਵਾਰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਘਰਾਂ ਦੇ ਵਿੱਚ ਜਿੰਨੇ ਵੀ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਜਿੰਨੀਆਂ ਵੀ ਐਪਸ ਦੇ ਰਾਹੀਂ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 16 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਹੈ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਵਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਕਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਕਰੋਨਾ ਵਾਇਰਸ ਆ ਉਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਹਾਹਾਕਾਰ ਮਚਾਈ ਹੋਈ ਆ। ਆਪਾਂ ਵੀ ਹਰ ਰੋਜ਼ ਤੁਹਾਨੂੰ ਟਰਾਈ ਕਰਦੇ ਹੈਗੇ ਆ, ਇੱਕ ਨਹੀਂ ਤਾਂ ਦੋ ਵਾਰੀ ਜਿਹੜੀ ਆ ਅਪਡੇਟ ਕਰਦੇ ਜਾਈਏ। ਜਿਹੜੀ ਲੇਟੈਸਟ ਅਪਡੇਟ ਆਈ ਹੈਗੀ ਆ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਦੇ ਗਵਰਨਰ ਨੇ ਸਾਰੇ ਹੀ ਲੋਕ ਜਿਹੜੇ 65 ਈਅਰ ਤੋਂ ਉੱਪਰ ਆ, 65 ਸਾਲਾਂ ਤੋਂ ਉੱਪਰ ਹੈਗੇ, ਉਹਨਾਂ ਨੂੰ ਇਹ ਕਿਹਾ ਆ ਵੀ ਘਰਾਂ ਦੇ ਵਿੱਚ ਹੀ ਰਹੋ। ਸੋ ਕੈਲੀਫੋਰਨੀਆ ਦੀ 5.3 ਮਿਲੀਅਨ ਪਾਪੂਲੇਸ਼ਨ ਆ, ਜਿਹੜੇ ਲੋਕ 65 ਸਾਲ ਤੋਂ ਉੱਤੇ ਹੈਗੇ ਆ, ਕਿਉਂਕਿ ਜਿਹੜਾ ਕਰੋਨਾ ਵਾਇਰਸ ਦਾ ਅਸਰ ਆ ਉਹ 50 ਸਾਲ ਤੋਂ ਉੱਪਰ ਜਿਹੜੇ ਲੋਕ ਪਲੱਸ ਜਿਨ੍ਹਾਂ ਨੂੰ ਕੋਈ ਨਾ ਕੋਈ ਹੈਲਥ ਇਸ਼ੂ ਹੈਗਾ, ਚਾਹੇ ਉਹਨਾਂ ਨੂੰ ਡਾਇਬਟੀਜ਼ ਆ, ਬਲੱਡ ਪ੍ਰੈਸ਼ਰ ਆ, ਜਾਂ ਕੋਈ ਹਾਰਟ ਦੀ ਡਿਸੀਜ਼ ਹੈਗੀ ਆ, ਉਹਨਾਂ ਦੇ ਉੱਤੇ ਜ਼ਿਆਦਾ ਅਸਰ ਹੁੰਦਾ। ਇਸ ਕਰਕੇ ਉਹਨਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਆ। ਦੂਸਰੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਨੇ ਜਿੰਨੇ ਵੀ ਬਾਰ ਅਤੇ ਰੈਸਟੋਰੈਂਟਸ ਹੈਗੇ ਆ, ਜਿਹੜੇ ਬਾਰਾਂ ਦੇ ਵਿੱਚ ਰੈਸਟੋਰੈਂਟ ਹੁੰਦੇ ਆ, ਉਹ ਬੰਦ ਕਰਨ ਦੇ ਆਦੇਸ਼ ਦਿੱਤੇ ਆ। ਹੋਰ ਵੀ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਡੇ ਜਿਹੜੇ ਆਉਂਦੇ ਹੈਗੇ ਕਸਟਮਰ, ਤਾਂ ਉਹਨਾਂ ਨੂੰ ਕਾਫੀ ਡਿਸਟੈਂਸ ਦੇ ਉੱਤੇ ਬਿਠਾਲ ਕੇ ਰੱਖੋ। ਬਹੁਤ ਸਾਰੀਆਂ ਸਟੇਟਸ ਨੇ ਤਾਂ ਰੈਸਟੋਰੈਂਟਸ ਦੇ ਉੱਤੇ ਪਾਬੰਦੀ ਲਾਤੀ ਵੀ ਤੁਸੀਂ ਸਿਟ ਇਨ ਜਿਹੜਾ ਆ ਉਹ ਨਹੀਂ ਕਰ ਸਕਦੇ, ਵੀ ਤੁਹਾਨੂੰ ਜਿਹੜਾ ਆ ਟੇਕ ਆਊਟ ਫੂਡ ਤੁਸੀਂ ਲਿਜਾ ਸਕਦੇ ਹੈਗੇ ਆ। ਜੀ, LA ਦੇ ਵਿੱਚ ਵੀ ਜਿਹੜੇ ਬਾਰਸ ਕਲੱਬਸ ਜਿਹੜੇ ਆ ਉਹ ਉਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ, ਗੈਵਨ ਨਿਊਸਮ ਉਹਨਾਂ ਨੇ ਆਖਿਆ ਸੀ ਵੀ ਇੱਦਾਂ ਕਰ ਲਓ, ਅਤੇ ਹੁਣ ਆਪੋ ਆਪਣੀਆਂ ਜਿਹੜੀਆਂ ਸਿਟੀਜ਼ ਕਾਊਂਟੀਜ਼ ਆ ਉਹ ਆਪਣੇ ਪੱਧਰ ਦੇ ਉੱਤੇ ਫੈਸਲੇ ਲੈ ਰਹੇ ਆ। LA ਨੇ ਜਿਹੜੇ ਆ ਬਾਰਸ ਕਲੱਬਸ ਆ ਉਹਨਾਂ ਨੂੰ ਸ਼ਟ ਡਾਊਨ ਕੀਤਾ ਹੈ, ਅਤੇ ਟੇਕ ਆਊਟ ਅਤੇ ਡਿਲੀਵਰੀ ਦੇ ਉੱਤੇ ਵੀ ਜਿਹੜੀਆਂ ਰੋਕਾਂ ਲਾਈਆਂ ਆ। ਜ਼ਿਆਦੀਆਂ ਜਿਹੜੀਆਂ ਚੀਜ਼ਾਂ ਆ ਉਹ ਵੀ ਨਹੀਂ ਕੀਤੀਆਂ ਜਾ ਸਕਦੀਆਂ। ਸੋ ਇਨ ਦੀ ਐਂਡ ਹਰਜੋਤ ਸਿੰਘ ਜੀ, ਇਸ ਕਰੋਨਾ ਵਾਇਰਸ ਦਾ ਸਭ ਤੋਂ ਵੱਡਾ ਜਿਹੜਾ ਅਸਰ ਆਰਥਿਕ ਤੌਰ ਦੇ ਉੱਤੇ, ਜਿਹੜਾ ਕਹਿ ਲਓ ਵੀ ਇਸ ਜਿਹੜੀ ਇਨਇਕੁਐਲਿਟੀ ਹੈਗੀ ਆ ਵੈਲਥ ਦੀ, ਉਸ ਦੇ ਵਿੱਚ ਜਿਹੜਾ ਸਭ ਤੋਂ ਥੱਲੇ ਆ ਉਸ ਦੇ ਉੱਤੇ ਸਭ ਤੋਂ ਵੱਡਾ ਅਸਰ ਆ। ਜਿਹੜਾ ਆਲਰੇਡੀ ਮਿਨੀਮਮ ਵੇਜ ਦੀ ਜੋਬ ਕਰ ਰਿਹਾ ਆ, ਕੋਈ ਡਰਾਈਵ ਕਰਕੇ ਜਿਹੜਾ ਆਪਣਾ ਰੋਜ਼ਮਰਰਾ ਦੀ ਜਿਹੜੀ ਕਮਾਈ ਆ ਉਹ ਕਰ ਰਿਹਾ ਆ, ਕਿਸੇ ਨੇ ਇੱਦਾਂ ਕਰਕੇ ਮੰਗਾਉਣਾ ਹੁੰਦਾ ਆ, ਖਾਣਾ ਹੁੰਦਾ, ਉਹਨਾਂ ਦੇ ਨਾਲ ਜਿਹੜਾ ਆ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਉਹ ਆ ਚੁੱਕੀ ਆ। CDC ਆ, ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਵੀ ਕਹਿੰਦੇ 50 ਤੋਂ ਵੱਧ ਦੀ ਗੈਦਰਿੰਗ ਵਾਲੇ ਸਾਰੇ ਫੰਕਸ਼ਨ ਜਿਹੜੇ ਉਹ ਕੈਂਸਲ ਕਰ ਦਿੱਤੇ ਜਾਣ ਅਗਲੇ 8 ਹਫ਼ਤਿਆਂ ਵਾਸਤੇ। ਉਹਨਾਂ ਨੇ ਬੈਨ ਨਹੀਂ ਲਾਇਆ ਅਜੇ ਉਸ ਦੇ ਉੱਤੇ, ਪਰ ਉਹਨਾਂ ਨੇ ਇਹ ਇੱਕ ਸਿਫਾਰਿਸ਼ ਕੀਤੀ ਹੈ, ਇੱਕ ਅਪੀਲ ਕੀਤੀ ਆ ਵੀ ਜਿਨ੍ਹਾਂ ਦੇ ਵੀ 50 ਜਾਂ 50 ਤੋਂ ਵੱਧ ਦੀ ਗੈਦਰਿੰਗ ਹੋਣ ਵਾਲੀ ਆ ਉਹ ਉਹਨਾਂ ਨੂੰ ਜਿਹੜਾ ਉਹ ਕੈਂਸਲ ਕੀਤਾ ਜਾਵੇ। ਸੋ ਹਰਜੋਤ ਸਿੰਘ ਜੀ, ਜਿਹੜੇ ਇਸ ਜਿਹੜਾ ਕਰੋਨਾ ਵਾਇਰਸ ਦੇ ਬਾਰੇ ਜਿਹੜੀ WHO ਆ ਉਸ ਤੋਂ ਜੇ ਜਾਣਕਾਰੀ ਲਈਏ ਤਾਂ ਇਸ ਦੇ ਜਿਹੜੇ ਲੱਛਣ ਸਿੰਪਟਮ ਆ ਉਹ ਤਾਂ ਆਪਾਂ ਆਲਰੇਡੀ ਕਈ ਵਾਰੀ ਦੱਸ ਚੁੱਕੇ ਹਾਂ ਵੀ ਬੁਖਾਰ ਆ, ਡਰਾਈ ਕਫ ਹੁੰਦੀ ਆ, ਤੁਹਾਨੂੰ ਸੁੱਕੀ ਖੰਘ ਜਿਹੜੀ ਆਉਂਦੀ ਆ, ਅਤੇ ਬੁਖਾਰ ਵੀ ਚੜ੍ਹ ਜਾਂਦਾ, ਕਈ ਵਾਰੀ ਰਨਿੰਗ ਨੋਜ਼, ਹੋਰ ਉਸਦੇ ਜਿਹੜੇ ਲੱਛਣ ਦੂਜੇ ਫਲੂ ਕੋਲਡ ਦੇ ਨਾਲ ਵੀ ਮਿਲਦੇ ਜੁਲਦੇ ਆ। ਇੱਕ ਇਸ ਦੇ ਵਿੱਚ ਬੜੀ ਅਹਿਮ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜਾਣਨ ਵਾਲੀ ਆ, ਕਹਿੰਦੇ 80% ਜਿਹੜੇ ਲੋਕ ਨੇ ਉਹ ਵਿਦਆਊਟ ਐਨੀ ਸਪੈਸ਼ਲ ਟਰੀਟਮੈਂਟ ਠੀਕ ਵੀ ਹੋ ਜਾਂਦੇ ਇਸ ਤੋਂ। ਸੋ ਇਹਦੇ ਵਿੱਚ ਇੰਨਾ ਜ਼ਿਆਦਾ ਘਬਰਾਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਸੋ ਇਹ ਇੱਕ ਕਰੋਨਾ ਵਾਇਰਸ ਇਹ ਨਹੀਂ ਆ ਵੀ ਕੋਈ ਨਵਾਂ, ਇਹ ਪਹਿਲੋਂ ਦਾ ਇੱਕ
ਫੈਮਿਲੀ ਆਫ ਵਾਇਰਸਿਸ ਹੈਗੀ ਹੈ, ਜਿਨ੍ਹਾਂ ਦੇ ਵਿੱਚੋਂ ਹੀ ਜਿਹੜਾ ਸਾਰਸ ਦਾ MERS ਮੈਡਸ ਦਾ ਜਿਹੜਾ ਆ ਉਹਦੇ ਵਿੱਚੋਂ ਵਾਇਰਸ ਨਿਕਲੇ ਸੀ, ਉਹਨਾਂ ਦੇ ਵਿੱਚੋਂ ਹੀ ਇੱਕ ਹੋਰ ਨਵਾਂ ਇਹ ਵਾਇਰਸ ਜਿਹਨੂੰ COVID-19 ਜਿਹੜਾ ਆਖਿਆ ਜਾਂਦਾ, ਜਿਹੜਾ ਇਸ ਟਾਈਮ ਲੋਕਾਂ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਜਿਹੜਾ ਉਹ ਛੱਡ ਰਿਹਾ ਆ। ਵੂਹਾਨ ਚਾਈਨਾ ਤੋਂ ਜਿਹੜਾ 2019 ਦੇ ਵਿੱਚ ਨਵੰਬਰ ਦੇ ਦੌਰਾਨ ਇਹ ਨਿਕਲਿਆ ਸੀਗਾ। ਸੋ ਕਹਿੰਦੇ ਵੀ 80% ਲੋਕ ਜੇ ਕਿਸੇ ਨੂੰ ਇੱਦਾਂ ਕਰੋਨਾ ਵਾਇਰਸ ਹੋ ਵੀ ਜਾਂਦਾ ਆ, ਉਹਨਾਂ ਨੂੰ ਵਿਦਆਊਟ ਐਨੀ ਸਪੈਸ਼ਲ ਟਰੀਟਮੈਂਟ ਉਹ ਠੀਕ ਵੀ ਜਿਹੜਾ ਹੋ ਜਾਂਦਾ ਆ। 6 ਦੇ ਵਿੱਚੋਂ ਇੱਕ ਜਣਾ ਹੁੰਦਾ ਆ ਜਿਹੜੇ ਬਹੁਤ ਜ਼ਿਆਦਾ ਇਲ ਹੋ ਜਾਂਦੇ ਆ, ਅਤੇ ਕਹਿੰਦੇ ਵੀ ਉਹਨਾਂ ਦੇ ਵਿੱਚ ਇਲ ਹੋਣ ਵਾਲੇ ਜਿਹੜੇ ਬਿਮਾਰ ਹੋਣ ਵਾਲੇ ਉਹ ਲੋਕ ਹੁੰਦੇ ਨੇ ਜ਼ਿਆਦਾ, ਜਿਨ੍ਹਾਂ ਨੂੰ ਪ੍ਰੋਬਲਮ ਜਿਹੜੀ ਆਉਂਦੀ ਆ, ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਹਾਰਟ ਦੀਆਂ ਪ੍ਰੋਬਲਮ, ਡਾਇਬਟੀਜ਼, ਜਾਂ ਜਿਨ੍ਹਾਂ ਨੂੰ ਆਲਰੇਡੀ ਕੋਈ ਨਾ ਕੋਈ ਹੋਰ ਪਹਿਲਾਂ ਪ੍ਰੋਬਲਮ ਜਿਹੜੀ ਹੋਵੇ, ਅਤੇ ਜਿਨ੍ਹਾਂ ਦੀ ਉਮਰ ਜਿਹੜੀ ਉਹ ਵੱਧ ਹੋਵੇ, ਇਮਿਊਨ ਸਿਸਟਮ ਜਿਨ੍ਹਾਂ ਦਾ ਥੋੜ੍ਹਾ ਵੀਕ ਹੋਵੇ। ਸੋ ਉਹਨਾਂ ਨੂੰ ਜਿਹੜਾ ਜ਼ਿਆਦਾ ਸਪੈਸ਼ਲ ਟਰੀਟਮੈਂਟ ਦੀ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸੋ ਆਪਣੇ ਆਪ ਨੂੰ ਆਪਾਂ ਉਹੀ ਜਿੱਦਾਂ ਬਾਰ-ਬਾਰ ਆਪਾਂ ਟਿਪਸ ਜਿਹੜੇ ਪਹਿਲਾਂ ਵੀ ਦੱਸਦੇ ਰਹੇ ਆ, ਸਾਰੇ ਜਾਣੇ ਉਹ ਦੱਸਦੇ ਵੀ ਆ, ਜਾਣਦੇ ਵੀ ਆ, ਕਾਮਨ ਸੈਂਸ ਦੀ ਗੱਲ ਆ। ਚੀਜ਼ਾਂ ਨੂੰ ਥਾਂ ਦੇ ਉੱਤੇ ਹੱਥ ਜਿਹੜਾ ਉਹ ਨਾ ਲਾਇਆ ਜਾਵੇ। ਆਪਣੇ ਹੱਥ ਜੇ ਕਿਸੇ ਚੀਜ਼ ਨੂੰ ਕੋਈ ਚੀਜ਼ ਵਰਤਦੇ ਉਸ ਤੋਂ ਬਾਅਦ ਤੁਰੰਤ ਜਿਹੜੇ ਧੋਤੇ ਜਾਣ। ਜਿੱਥੇ ਹੱਥ ਧੋਣ ਦਾ ਪ੍ਰਬੰਧ ਨਹੀਂ, ਉੱਥੇ ਹੈਂਡ ਸੈਨੀਟਾਈਜ਼ਰ ਆਪਣੇ ਕੋਲ ਰੱਖੇ ਜਾਣ। ਸਰਫੇਸਿਸ ਹੋਰ ਚੀਜ਼ਾਂ ਨੂੰ ਵੱਧ ਤੋਂ ਵੱਧ ਵਾਈਪ ਕਲੀਨ ਜਿਹੜਾ ਆ ਉਹ ਕਰ ਦਿੱਤਾ ਜਾਵੇ। ਸੋ ਆਮ ਲੋਕਾਂ ਤੋਂ ਜਿਹੜਾ ਆ 1 ਮੀਟਰ ਤੱਕ 3 ਫੁੱਟ ਦਾ ਜਿਹੜਾ ਫਾਸਲਾ ਆ ਉਹ ਇੱਕ ਦੂਜੇ ਤੋਂ ਜਿਹੜਾ ਉਹ ਰੱਖਿਆ ਜਾਵੇ। ਇੱਕ ਦੂਜੇ ਦੇ ਨਾਲ ਹੱਥ ਮਿਲਾਉਣ ਤੋਂ ਜੇ ਹਾਲ ਦੀ ਘੜੀ ਜਿਹੜੀ ਕੁਝ ਸਮੇਂ ਦੇ ਲਈ ਜਿਹੜਾ ਗੁਰੇਜ਼ ਆ ਉਹ ਰੱਖਣਾ ਜਿਹੜਾ ਆਪਾਂ ਨੂੰ ਚਾਹੀਦਾ ਆ। ਸੋ ਇਸ ਚੀਜ਼ ਦੇ ਕਰਕੇ ਜਿਹੜਾ ਕਿਤੇ ਨਾ ਕਿਤੇ ਡਰ ਜਿਹੜਾ ਬਹੁਤ ਫੈਲਿਆ ਆ। WHO ਦੇ ਜਿਹੜੇ ਹਰਜੋਤ ਸਿੰਘ ਜੀ ਮੇਨ ਡਾਕਟਰ ਨੇ, ਉਹਨਾਂ ਨੇ ਕਿਹਾ ਵੀ ਉਨੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਨਹੀਂ ਫੈਲ ਰਿਹਾ ਜਿੰਨੀ ਤੇਜ਼ੀ ਦੇ ਨਾਲ ਇਸ ਦੇ ਬਾਰੇ ਜਿਹੜੀ ਫੇਕ ਨਿਊਜ਼ ਜਿਹੜੀ ਆ ਉਹ ਫੈਲ ਰਹੀ ਆ, ਤੇ ਕਹਿੰਦੇ ਉਹ ਇਹਦੇ ਤੋਂ ਵੀ ਜ਼ਿਆਦਾ ਖਤਰਨਾਕ ਚੀਜ਼ ਹੈਗੀ ਆ। ਸੋ ਉਹ ਫੇਕ ਨਿਊਜ਼ ਤੋਂ ਭਾਈ ਬਚ ਕੇ ਜਿਹੜਾ ਉਹ ਤੁਸੀਂ ਰਹੋ। ਕੋਈ ਕਿਸੇ ਚੀਜ਼ ਦਾ ਇਲਾਜ ਦੱਸੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਲੋਕਾਂ 'ਚ ਮਾਰੋ ਮਾਰ ਪਈ ਆ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਜਿਹੜੀ ਇੱਕ ਪ੍ਰੈਸ ਕਾਨਫਰੰਸ ਕਰਕੇ ਅਮਰੀਕੀਆਂ ਨੂੰ ਆਖਿਆ ਵੀ ਭਾਈ ਹੋਰਡਿੰਗ ਨਾ ਕਰੋ, ਯਾਨੀ ਕਿ ਵਾਧੂ ਸਮਾਨ ਜਿਹੜਾ ਇਕੱਠਾ ਨਾ ਕਰੋ। ਸਪਲਾਈ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਜਦੋਂ ਤੁਹਾਨੂੰ ਜ਼ਰੂਰਤ ਹੋਊਗੀ ਉਹ ਚੀਜ਼ਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ। ਉਹਨਾਂ ਨੇ ਭਰੋਸਾ ਦਿਵਾਇਆ ਵੀ ਮੇਰੀਆਂ ਸਾਰੀਆਂ ਕੰਪਨੀਆਂ ਦੇ CEOs ਦੇ ਨਾਲ ਗੱਲਬਾਤ ਹੋਈ ਆ, ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਭਰੋਸਾ ਦਿਵਾਇਆ ਵੀ ਅਸੀਂ ਆਪਣੇ ਸਟੋਰ ਜਿਹੜੇ ਉਹ ਬੰਦ ਨਹੀਂ ਕਰਾਂਗੇ। ਅਤੇ ਜਿਹੜੇ ਉਪ ਰਾਸ਼ਟਰਪਤੀ ਆ ਉਹਨਾਂ ਨੇ ਵੀ ਕਿਹਾ ਵੀ ਅਮਰੀਕਾ ਦੀ ਜਿਹੜੀ ਸਪਲਾਈ ਦੀ ਜਿਹੜੀ ਚੇਨ ਹੈਗੀ ਆ ਉਹ ਬਹੁਤ ਸਟਰੋਂਗ ਆ, ਔਰ ਇਨਫਰਾਸਟਰਕਚਰ ਬਹੁਤ ਸਟਰੋਂਗ ਆ। ਸੋ ਘਬਰਾਉਣ ਦੀ ਲੋੜ ਨਹੀਂ ਆ। ਇਸ ਸਾਰੇ ਕਾਸੇ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਅੰਡਰਲਾਈਨ ਹੀਰੋ ਜਿਹੜੇ ਸਮਾਨ ਲੋਕਾਂ ਤੱਕ ਪਹੁੰਚਾ ਰਹੇ ਨੇ ਉਹ ਟਰੱਕ ਡਰਾਈਵਰ ਨੇ। ਸੋ ਟਰੱਕ ਡਰਾਈਵਰਾਂ ਦਾ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ, ਜਿਹੜੇ ਵੀ ਇਸ ਲੋਕਾਂ ਦੇ ਵਿੱਚ ਜਦੋਂ ਪੂਰੀ ਤੋਏ ਹੋਈ ਪਈ ਆ, ਸਾਰੇ ਪਾਸੇ ਹਾਹਾਕਾਰ ਮਚੀ ਆ, ਫਿਰ ਵੀ ਆਪਣੀ ਜਿਹੜਾ ਕੰਮ ਆ ਉਹ ਬੜੀ ਸ਼ਿੱਦਤ ਦੇ ਨਾਲ ਨਿਭਾ ਰਹੇ ਨੇ। ਨਾਲ ਦੀ ਨਾਲ ਹੈਲਥ ਪ੍ਰੋਫੈਸ਼ਨਲ ਜਿੰਨੇ ਵੀ ਮੈਡੀਕਲ ਫੀਲਡ 'ਚ ਡਾਕਟਰਸ, ਫਾਰਮਾਸਿਸਟ, ਨਰਸਸ, CNAs ਹੈਗੀਆਂ। ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਵੈਬਸਾਈਟ ਆਪਣੇ ਦੇਖਦਾ ਸੀ, ਉਹ ਕਰੈਸ਼ ਹੀ ਹੋਈ ਜਾਂਦਾ, ਅਪਡੇਟ ਨਹੀਂ ਹੋ ਰਿਹਾ। ਪਰ ਉਹਨਾਂ ਨੇ ਜਿਹੜੀ ਲੇਟੈਸਟ ਨਿਊਜ਼ ਜਿਹੜੀ ਜਾਰੀ ਕੀਤੀ ਸੀ ਸਰਕੂਲੇਸ਼ਨ, ਉਹ 'ਚ ਇਹ ਦੱਸਿਆ ਸੀ ਵੀ 3 ਚੀਜ਼ਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਅਫੈਕਟ ਹੋ ਰਹੀਆਂ। ਇੱਕ ਤਾਂ ਹੈਲਥ ਤਾਂ ਨੈਚੁਰਲੀ ਹੈ, ਆਪਾਂ ਦੱਸਿਆ ਵੀ ਕਿੱਦਾਂ ਫਿਗਰ ਵੱਧ ਰਹੇ ਆ। ਦੂਜੀ ਨੰਬਰ 'ਤੇ ਇਕੋਨਮੀ ਦਾ ਬਹੁਤ ਬੁਰਾ ਹਾਲ ਆ। ਅੱਜ ਸਵੇਰੇ ਇੱਕ ਪੁਆਇੰਟ 'ਤੇ ਜਿਹੜੀ ਸਟਾਕ ਮਾਰਕੀਟ ਆ 2000 ਤੋਂ ਵੱਧ ਪੁਆਇੰਟ ਡਿੱਗ ਪਈ ਸੀ, 2300 ਦੇ ਕਰੀਬ ਫਿਰ ਟ੍ਰਿਗਰ ਹੋ ਗਿਆ, ਅਤੇ ਉਹ ਤੋਂ ਬਾਅਦ 15 ਮਿੰਟ ਸ਼ਟਡਾਊਨ ਵੀ ਰਹੀ। ਉਹ ਵੀ ਆਪਾਂ ਤੁਹਾਡੇ ਨਾਲ ਅਪਡੇਟ ਕਰਾਂਗੇ। ਤੀਜੀ ਸਭ ਤੋਂ ਵੱਧ ਜਿਹੜੀ ਆ ਫੇਕ ਨਿਊਜ਼ ਆ। ਉਹ ਕਹਿੰਦੇ ਵੀ ਜਿਹੜਾ ਸੋਸ਼ਲ ਮੀਡੀਆ ਆ, ਜਿਹੜਾ ਨੈਚੁਰਲ ਆਊਟਬ੍ਰੇਕ ਹੋਇਆ ਡਿਸੀਜ਼ ਦਾ ਸੋਸ਼ਲ ਮੀਡੀਆ ਦੀ ਏਜ ਦੇ ਵਿੱਚ ਇਹ ਪਹਿਲਾ ਆ ਜੀ, ਕਿਉਂਕਿ 10-12 ਸਾਲਾਂ ਤੋਂ ਹੀ ਸੋਸ਼ਲ ਮੀਡੀਆ ਹੋਇਆ। ਸੋ ਉਹਦੇ 'ਚ ਕਹਿੰਦੇ ਪਈ ਇੰਨੀ ਜ਼ਿਆਦਾ ਫੇਕ ਨਿਊਜ਼ ਆ ਨਾ, ਅਤੇ ਇੰਨੀ ਜ਼ਿਆਦਾ ਕੋਈ ਇਲਾਜ ਹੀ ਦੱਸੀ ਜਾਂਦਾ, ਕੋਈ ਗਾਂ ਮੂਤਰ ਪੀ ਜਾਂਦਾ, ਕੋਈ ਪਿਆਜ਼ ਦੱਸੀ ਜਾਂਦਾ, ਕੋਈ ਕੁਛ ਦੱਸੀ ਜਾਂਦਾ, ਕੋਈ ਕੁਛ ਦੱਸੀ ਜਾਂਦਾ, ਕੋਈ ਇਹ ਕਹੀ ਜਾਂਦਾ ਵੀ ਇਹ ਤਾਂ ਜੀ US ਨੇ ਕਰਤਾ। ਸੋ ਬਹੁਤ ਜ਼ਿਆਦਾ ਜਿਹੜੀ ਆ ਫੇਕ ਨਿਊਜ਼ ਚੱਲ ਰਹੀ ਹੈਗੀ ਆ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿੰਨੀਆਂ ਸਰਕਾਰਾਂ ਉਹਨਾਂ ਨੂੰ ਵੀ ਕਿਹਾ ਆ ਵੀ ਜਿਹੜੇ ਕੰਟਰੀ 'ਚ ਸੋਸ਼ਲ ਮੀਡੀਆ ਹੈਗੀਆਂ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਬਹੁਤ ਜ਼ਿਆਦਾ ਜਿਹੜੀਆਂ ਝੂਠੀਆਂ ਅਫਵਾਹਾਂ ਫੈਲ ਰਹੀਆਂ ਹੈਗੀਆਂ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਲੇਟੈਸਟ ਜੇ ਕਲੌਕ ਆ ਉਹ ਉਹਨਾਂ ਨੇ ਐਕਚੁਅਲੀ ਕੱਲ੍ਹ ਤੱਕ ਹੀ ਅਪਡੇਟ ਕੀਤਾ ਹੈ, ਹੋਣ ਵਾਲਾ ਹੋ ਨਹੀਂ ਰਿਹਾ। ਉਹਦੇ ਮੁਤਾਬਕ ਕਹਿੰਦੇ ਵੀ 24 ਦਿਨਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸ ਡਬਲ ਹੋਏ ਆ। 1,53,523 ਟੋਟਲ ਕੇਸ ਕੱਲ੍ਹ ਜਿੱਦਾਂ ਮਾਰਚ ਦੀ ਸ਼ਾਮ ਤੱਕ ਦੇ ਆ। ਚਾਈਨਾ ਦੇ ਵਿੱਚ ਇਹ 34 ਦਿਨਾਂ 'ਚ ਡਬਲ ਹੋਇਆ ਸੀ, ਇਟਲੀ 'ਚ 4 ਦਿਨਾਂ 'ਚ ਡਬਲ ਹੋਇਆ। ਸੋ ਇਟਲੀ 'ਚ ਬਹੁਤ ਜ਼ਿਆਦਾ ਜਿਹੜਾ ਫੈਲਿਆ। ਇਟਲੀ 'ਚ 21,157 ਕੇਸ ਆ। ਈਰਾਨ ਦੇ ਵਿੱਚ 7 ਦਿਨਾਂ 'ਚ ਡਬਲ ਹੋਇਆ। ਸਾਊਥ ਕੋਰੀਆ 'ਚ 14, ਸਪੇਨ 'ਚ 3 ਦਿਨਾਂ 'ਚ।
ਫਰਾਂਸ 'ਚ ਵੀ 4 ਦਿਨ, ਜਰਮਨ 3 ਦਿਨ, ਯੂਨਾਈਟਿਡ ਸਟੇਟਸ 'ਚ 4 ਦਿਨਾਂ 'ਚ ਡਬਲ ਹੋਇਆ ਹੈਗਾ। ਸੋ ਇਹ ਮੁਲਕਾਂ 'ਚ 3 ਦਿਨ 4 ਦਿਨ ਦੇ ਵਿੱਚ ਡਬਲ ਹੋਇਆ। ਜਰਮਨ ਦੇ ਵਿੱਚ ਇਸ ਟਾਈਮ ਜਿਹੜਾ ਆ ਕਰੋਨਾ ਵਾਇਰਸ ਦਾ ਬਹੁਤ ਬੁਰਾ ਹਾਲ ਚੱਲ ਰਿਹਾ, ਅਤੇ ਜਰਮਨ ਨੇ ਆਪਣੇ ਸਾਰੇ ਬਾਰਡਰ ਜਿਹੜੇ ਹੈਗੇ ਆ ਉਹ ਬਾਕੀ ਦੇ ਜਿਹੜੇ ਯੂਰਪੀਅਨ ਕੰਟਰੀਜ਼ ਆ ਉਹਨਾਂ ਤੋਂ ਬੰਦ ਕਰ ਦਿੱਤੇ ਆ, ਅਤੇ ਸਿਰਫ ਜਰਮਨ ਦੇ ਜਿਹੜੇ ਸਿਟੀਜ਼ਨ ਆ ਉਹੀ ਉੱਥੇ ਐਂਟਰ ਹੋ ਸਕਦੇ ਹੈਗੇ ਆ। ਆਲਮੋਸਟ ਸਾਰੇ ਹੀ ਮੁਲਕ ਜਿਹੜੇ ਆ ਇਹ ਰਵੱਈਆ ਜਿਹੜਾ ਉਹ ਅਪਣਾ ਰਹੇ ਨੇ ਹੁਣ, ਵੀ ਉਹਨਾਂ ਦੇ ਜਿਹੜੇ ਨਾਗਰਿਕ ਆ ਜਾਂ ਉੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ ਆ ਉਹਨਾਂ ਨੂੰ ਹੀ ਵਾਪਸ ਆਉਣ ਦੀ ਇਜਾਜ਼ਤ ਆ, ਬਾਕੀਆਂ ਨੂੰ ਜਿਹੜਾ ਹਾਲ ਦੀ ਘੜੀ ਸਤਿ ਸ੍ਰੀ ਅਕਾਲ ਹੀ ਉਹਨਾਂ ਨੇ ਬੁਲਾ ਰਹੀ ਆ ਕਿ ਤੁਸੀਂ ਭਾਈ ਉਦੋਂ ਹੀ ਆਇਓ ਜਦੋਂ ਸਾਰਾ ਮਾਹੌਲ ਜਿਹੜਾ ਉਹ ਠੀਕ ਹੋਊਗਾ। ਇੱਕ ਜਿਹੜੀ ਕੱਲ੍ਹ ਵੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਕੀ ਇੰਟਰਸਟੇਟ ਜਿਹੜਾ ਟਰੈਵਲ ਆ ਉਸ ਦੇ ਉੱਤੇ ਕੋਈ ਬੈਨ ਜਾਂ ਉਸ ਦੇ ਨੂੰ ਲੈ ਕੇ ਕੋਈ ਗੱਲਬਾਤ ਹੈਗੀ ਆ। ਉਸ ਟਾਈਮ ਦੇ ਉੱਤੇ ਉਪ ਰਾਸ਼ਟਰਪਤੀ ਨੇ ਆਖਿਆ ਸੀਗਾ ਇਹ ਚੀਜ਼ਾਂ ਜਿਹੜੀਆਂ ਅਜੇ ਵਿਚਾਰ ਅਧੀਨ ਹੈਗੀਆਂ ਆ, ਸੋ ਇਸ ਦੇ ਉੱਤੇ ਅਜੇ ਕਿਸੇ ਤਰੀਕੇ ਦਾ ਕੋਈ ਫੈਸਲਾ ਜਿਹੜਾ ਉਹ ਨਹੀਂ ਲਿਆ ਗਿਆ। ਪਰ ਇੱਦਾਂ ਜਿਹੜਾ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਦਾ ਡਰ ਖੌਫ ਜਿਹੜਾ ਹਰਜੋਤ ਸਿੰਘ ਜੀ ਫੈਲਿਆ ਹੋਇਆ ਆ, ਇਹ ਜਿਹੜੀ ਚੀਜ਼ ਹੋ ਸਕਦੀ ਆ ਵੀ ਇੰਟਰਸਟੇਟ ਟਰੈਵਲ ਵੀ ਜਿਹੜੀਆਂ ਫਲਾਈਟਸ ਆ ਉਹ ਵੀ ਜਿਹੜੀਆਂ ਉਹ ਬੰਦ ਹੋ ਸਕਦੀਆਂ ਨੇ। ਸੋ ਇਹ ਵੀ ਜਿਨ੍ਹਾਂ ਨੇ ਆਪੋ ਆਪਣੇ ਟਿਕਾਣਿਆਂ 'ਤੇ ਭਾਈ ਪਹੁੰਚਣਾ ਆ ਉਹ ਇਸ ਤੋਂ ਪਹਿਲਾਂ ਵੀ ਇਹ ਚੀਜ਼ ਜਿਹੜੀ ਹੋ ਜਾਵੇ ਉਸ ਤੋਂ ਪਹਿਲਾਂ ਪਹੁੰਚ ਜਾਓ। ਏਅਰਪੋਰਟਾਂ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਹਾਲ ਆ, ਲੰਬੀਆਂ ਲਾਈਨਾਂ ਨੇ। ਜਿੱਦਾਂ ਆਪਾਂ ਦਿੱਲੀ ਏਅਰਪੋਰਟ ਦੀ ਗੱਲ ਕਰਦੇ ਸੀ, ਉਹ ਸੇਮ ਹਾਲਾਤ ਜਿਹੜੇ ਹੁਣ ਅਮਰੀਕਾ ਦੇ ਏਅਰਪੋਰਟਾਂ ਦੇ ਉੱਤੇ ਵੀ ਜਿਹੜੇ ਉਹ ਮਿਲ ਰਹੇ ਆ। ਲੋਕਾਂ ਨੂੰ 7-7 ਘੰਟੇ ਤੱਕ ਜਿਹੜਾ ਇੰਤਜ਼ਾਰ ਕਰਨਾ ਪੈ ਰਿਹਾ, ਅੱਗੇ ਟੈਸਟਿੰਗ ਹੋ ਰਹੀ ਆ, ਮੈਡੀਕਲ ਸਕਰੀਨਿੰਗ ਹੋ ਰਹੀ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਆ ਜਾ ਰਹੇ ਨੇ। ਜਿਨ੍ਹਾਂ ਨੇ ਤਾਂ ਹੁਣ ਇੰਡੀਆ ਤੋਂ ਇੱਥੇ ਵਿਜ਼ਟਰ ਵੀਜ਼ੇ 'ਤੇ ਆਉਣਾ, ਉਹ ਹਾਲ ਦੀ ਘੜੀ ਭਾਈ ਆਪਣੀਆਂ ਟਿਕਟਾਂ ਜਿਹੜੀਆਂ ਉਹ ਪੋਸਟਪੋਨ ਕਰੋ। ਮੈਨੂੰ ਨਹੀਂ ਲੱਗਦਾ ਅਮਰੀਕਾ ਵਾਲਿਆਂ ਨੇ ਜਿਹੜੇ ਹਾਲ ਦੀ ਘੜੀ ਤੁਹਾਨੂੰ ਇੱਥੇ ਜਿਹੜਾ ਉਹ ਆਉਣ ਦੇਣਗੇ। ਜੇ ਆਉਣ ਦੇਣਗੇ ਤਾਂ ਕਾਫੀ ਜ਼ਿਆਦਾ ਜਿਹੜੀ ਖੱਜਲ ਖੁਆਰੀ ਆ, ਪਰ ਉਸ ਦੇ ਬਾਬਤ ਫਿਰ ਵੀ ਜੇ ਤੁਹਾਨੂੰ ਕੋਈ ਸਵਾਲ ਹੋਵੇ ਤਾਂ ਸਟੇਟ ਡਿਪਾਰਟਮੈਂਟ ਨੂੰ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬਾਕੀ ਪਰਮਾਨੈਂਟ ਰੈਜ਼ੀਡੈਂਟ ਅਤੇ ਜਿਹੜੇ ਅਮਰੀਕਨ ਸਿਟੀਜ਼ਨ ਆ ਉਹ ਡੈਫੀਨੇਟਲੀ ਵਾਪਸ ਜਿਹੜੇ ਉਹ ਆ ਸਕਦੇ ਨੇ। ਅਤੇ ਜੇ ਹਰਜੋਤ ਸਿੰਘ ਜੀ ਰੱਬ ਨਾ ਕਰੇ ਜੇ ਇੰਟਰਸਟੇਟ ਟਰੈਵਲ ਬੰਦ ਹੁੰਦਾ ਆ ਤੇ ਏਅਰਲਾਈਨ ਇੰਡਸਟਰੀ ਦਾ ਤੇ ਪੂਰੀ ਤਰ੍ਹਾਂ ਭੱਠਾ ਬਹਿ ਜਾਣਾ ਆ। ਆਲਰੇਡੀ ਇੰਟਰਨੈਸ਼ਨਲ ਫਲਾਈਟਾਂ ਕਿਸੇ ਦੀਆਂ ਅੱਧੀਆਂ ਰਹਿ ਗਈਆਂ, ਕਿਸੇ ਦੀਆਂ 20% 25% ਜਿਹੜੀਆਂ ਉਹ ਰਹਿ ਗਈਆਂ ਆ। ਉਹਦੇ ਕਰਕੇ ਬਹੁਤ ਉਹਨਾਂ ਦੇ ਵਿੱਚ ਹਾਹਾਕਾਰ ਮਚੀ ਪਈ ਆ। ਅੱਜ ਕਿਹਾ ਜਾ ਰਿਹਾ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਜਿਹੜੇ ਆ ਇਹਨਾਂ ਏਅਰਲਾਈਨਸ ਦੇ ਲਈ, ਕਰੂਜ਼ ਸ਼ਿਪ ਇੰਡਸਟਰੀ ਤੇ ਹੋਰ ਕਈ ਇੰਡਸਟਰੀਜ਼ ਜਿਹੜੀਆਂ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਆ, ਉਹਨਾਂ ਦੇ ਲਈ ਕੋਈ ਕਿਸੇ ਆਰਥਿਕ ਜਿਹੜਾ ਸਟਿਮੂਲਸ ਪੈਕੇਜ ਦੀ ਜਿਹੜੀ ਮਦਦ ਆ ਉਹ ਘੋਸ਼ਿਤ ਕਰ ਸਕਦੇ ਹੈਗੇ ਨੇ। ਸੋ ਇਹ ਇੱਕ ਜਿਹੜੀ ਵੱਡੀ ਜਿਹੜੀ ਟੈਨਸ਼ਨ ਆ, ਚਿੰਤਾ ਆ, ਉਹ ਬਹੁਤ ਜ਼ਿਆਦਾ ਇਹਨਾਂ ਦੇ ਲਈ ਬਣੀ ਪਈ ਹੈਗੀ ਆ। ਸੋ ਜਿਸ ਤਰ੍ਹਾਂ ਕਰੋਨਾ ਵਾਇਰਸ ਦਾ ਇੰਨਾ ਜ਼ਿਆਦਾ ਜਿਹੜਾ ਫੈਲ ਰਿਹਾ ਹੈਗਾ, ਰੌਲਾ ਪੈ ਰਿਹਾ, ਅਤੇ US ਦੀ ਜਿਹੜੀ ਹੈਲਥ ਏਜੰਸੀ ਆ ਉਹਨਾਂ ਦਾ ਜਿਹੜਾ ਕੰਪਿਊਟਰ ਆ ਉਹ ਅੰਡਰ ਅਟੈਕ ਹੋਇਆ, ਸਾਈਬਰ ਅਟੈਕ ਹੋਇਆ। ਉਹਦੇ 'ਤੇ ਮੈਸੇਜ ਛੱਡਿਆ ਗਿਆ ਵੀ ਪੂਰਾ ਜਿਹੜਾ US ਆ ਉਹ ਲੋਕਡਾਊਨ ਆ ਅਤੇ ਸਾਰਾ ਹੀ ਕੁਆਰੰਟੀਨ ਹੋਣਗੇ। ਸੋ ਬਾਅਦ ਦੇ ਵਿੱਚ ਇਹ ਜਿਹੜਾ ਆ ਇਸ ਨੂੰ ਝੂਠਾ ਦੱਸਿਆ ਗਿਆ। ਸੋ NSC ਜਿਹੜੀ ਹੈਲਥ ਏਜੰਸੀ ਹੈਗੀ ਆ, ਉਹਨਾਂ ਨੇ ਇਹ ਦੱਸਿਆ ਵੀ ਇਹ ਸਾਰੇ ਰਿਊਮਰਸ ਹੈਗੇ ਆ, ਕਿਸੇ ਤਰ੍ਹਾਂ ਦੀ ਪੂਰੇ ਨੈਸ਼ਨਲ ਕੁਆਰੰਟੀਨ ਦੀ ਜਿਹੜੀ ਗੱਲਬਾਤ ਨਹੀਂ ਹੋ ਰਹੀ ਹੈਗੀ। ਸੋ ਇਹ ਤੋਂ ਬਚਣਾ। ਦੇਖੋ ਵੀ ਇੱਕ ਪਾਸੇ ਤਾਂ ਦੁਨੀਆ ਇੰਨਾ ਜਿਹੜਾ ਘਬਰਾਹਟ ਆ, ਮੌਤ ਦਾ ਜਿੱਦਾਂ ਪਰਛਾਵੇਂ ਦਿਸਦੇ ਆ, ਦੂਜੇ ਪਾਸੇ ਜਿਹੜੇ ਸ਼ਰਾਰਤੀ ਲੋਕ ਆ ਤੇ ਉਹ ਉਹਨਾਂ ਨੇ ਜਿਹੜਾ ਵੈਬਸਾਈਟ ਜਿਹੜਾ ਹੈਕ ਕਰਕੇ ਹਰਜੋਤ ਸਿੰਘ ਸ਼ਰਾਰਤੀ ਨਹੀਂ ਹੈ, ਬੜੇ ਸਟ੍ਰੈਟੇਜਿਕ ਅਟੈਕ ਨੇ ਇਹ ਜਿਹੜੇ ਬਾਹਰਲੇ ਮੁਲਕਾਂ ਵੱਲੋਂ ਜਿਹੜੇ ਜਾਣਬੁੱਝ ਕੇ ਇੱਕ ਹਿਸਾਬ ਦੇ ਨਾਲ ਕੀਤੇ ਜਾ ਰਹੇ ਆ ਵੀ ਅਮਰੀਕਾ ਦਾ ਹੋਰ ਜਿਹੜਾ ਕਿਤੇ ਨਾ ਕਿਤੇ ਭੱਠਾ ਜਿਹੜਾ ਉਹ ਬਿਠਾਇਆ ਜਾਵੇ। ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਇਹਨਾਂ ਨੇ ਤਿੰਨਾਂ ਸੂਬਿਆਂ ਨੇ ਮਿਲ ਜੁਲ ਕੇ ਆਖਿਆ ਆ ਵੀ 50 ਤੋਂ ਵੱਧ ਜਿਹੜੇ ਲੋਕਾਂ ਦੀ ਜਿਹੜੀ ਗੈਦਰਿੰਗ ਉਸ ਦੇ ਉੱਤੇ ਰੋਕ ਲਾਈ ਜਾਵੇ। ਰੈਸਟੋਰੈਂਟਸ ਨੂੰ ਵੀ ਇਹਨਾਂ ਨੇ ਇਸ ਦੀ ਲਪੇਟ ਦੇ ਵਿੱਚ ਲਿਆ ਆ। ਜਿਮਸ, ਬਾਰਜ਼, ਮੂਵੀ ਥੀਏਟਰਸ ਕਹਿੰਦੇ ਆ ਵੀ ਉਹ ਰਾਤ ਨੂੰ ਜਿਹੜੇ ਉਹ 8 ਵਜੇ ਤੱਕ ਕਲੋਜ਼ ਜਿਹੜੇ ਹੋ ਜਾਇਆ ਕਰਨਗੇ। ਕਸੀਨੋਜ਼ ਤੇ ਹੋਰ ਟਰਾਈਬਲ ਕਸੀਨੋਜ਼ ਜਿਹੜੇ ਹੋਰ ਵੀ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਕਲੋਜ਼ ਕਰਨ ਦੇ ਜਿਹੜੇ ਆਦੇਸ਼ ਆ ਉਹ ਦਿੱਤੇ ਗਏ ਨੇ। ਇਸੇ ਤਰੀਕੇ ਦਾ ਹੀ ਜਿਹੜੇ ਹੋਰ ਸੂਬਿਆਂ ਦੇ ਵਿੱਚੋਂ ਫੈਸਲੇ ਆ ਉਹ ਆ ਰਹੇ ਨੇ। ਸੈਨ ਹੋਜ਼ੇ ਦੇ ਨਜ਼ਦੀਕ ਸ਼ਹਿਰ ਗਾਰਲਿਕ ਕੈਪੀਟਲ ਆਫ ਦਾ ਵਰਲਡ ਵੀ ਜਿਸ ਨੂੰ ਆਖਿਆ ਜਾਂਦਾ ਗਿਲਰਾਏ, ਉੱਥੇ ਇੱਕ ਪਹਿਲੀ ਮੌਤ ਕਰੋਨਾ ਵਾਇਰਸ ਦੇ ਕਰਕੇ ਹੋਈ ਹੈ ਅਤੇ ਇੱਕ ਹੋਰ ਇਨਸਾਨ ਜਿਹੜਾ ਕਰੋਨਾ ਵਾਇਰਸ ਤੋਂ ਪੀੜਤ ਆ ਜਿਹੜਾ ਉਹ ਨਿਕਲਿਆ ਆ। ਮੇਅਰ ਉੱਥੋਂ ਦੇ ਜਿਹੜੇ ਗਿਲਰਾਏ ਦੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਅੱਜ ਜਾਣਕਾਰੀ ਦਿੱਤੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਆ, ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਵੀ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਇਨਫ ਕਰੋਨਾ ਵਾਇਰਸ ਟੈਸਟ ਜਿਹੜੇ ਉਹ ਨਹੀਂ ਕਰ ਰਹੇ, ਵੀ ਜਿੰਨੇ ਚਾਹੀਦੇ ਆ ਸਾਰੇ ਆਪਣੇ ਨਾਗਰਿਕਾਂ ਨੂੰ ਇੱਕ ਹਿਸਾਬ ਦੇ ਨਾਲ ਟੈਸਟ ਜਿਹੜਾ ਉਹ ਨਹੀਂ ਕਰ ਰਹੇ, ਤਾਂ ਜੋ ਇਹ ਮੇਕ ਸ਼ੋਰ ਕਰ ਲਿਆ ਜਾਵੇ ਵੀ ਅੱਗੇ ਤੋਂ ਅੱਗੇ ਜਿਹੜਾ ਉਹ ਫੈਲੇ ਨਾ।
ਸਾਊਥ ਕੋਰੀਆ ਨੇ ਇਸ ਦੇ ਵਿੱਚ ਜਿਹੜੀ ਇੱਕ ਸਾਰਿਆਂ ਦੇ ਵਿੱਚ ਬੱਲੇ ਬੱਲੇ ਜਿਹੜੀ ਇਸ ਕਰਕੇ ਖੱਟੀ ਆ ਵੀ ਉਹਨਾਂ ਨੇ ਬਹੁਤ ਜਲਦੀ ਜਿਹੜੇ ਟੈਸਟ ਆ ਆਪਣੇ ਨਾਗਰਿਕਾਂ ਤੱਕ ਮੁਹੱਈਆ ਕਰਾਏ, ਜਲਦੀ ਤੋਂ ਜਲਦੀ ਵੱਧ ਤੋਂ ਵੱਧ ਛੋਟੀ ਤੋਂ ਵੱਡੀ ਉਮਰ ਵਾਲੇ ਸਾਰਿਆਂ ਨੇ ਉਸ ਦੇ ਵਿੱਚ ਟੈਸਟ ਜਿਹੜੇ ਉਹ ਕਰਾਏ, ਅਤੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਕਰਵ ਆ ਉਸ ਨੂੰ ਬਹੁਤਾ ਉੱਤੇ ਨੂੰ ਜਿਹੜਾ ਉਹ ਨਹੀਂ ਜਾਣ ਦਿੱਤਾ। ਸੋ ਇਹ ਜ਼ਰੂਰ ਕਹਿੰਦੇ ਵੀ ਬਾਕੀ ਸਾਰੇ ਮੁਲਕਾਂ ਨੂੰ ਉਹਨਾਂ ਦੇ ਇਸ ਜਿਹੜੇ ਸੈਟਅਪ ਤੋਂ ਕਿਸ ਤਰੀਕੇ ਦੇ ਨਾਲ ਕੀਤਾ ਹੈ ਉਹਨਾਂ ਤੋਂ ਜ਼ਰੂਰ ਕੁਛ ਨਾ ਕੁਛ ਸਿੱਖਣਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ ਓਕਲਾਹੋਮਾ ਤੋਂ ਖਬਰ ਆ ਰਹੀ, ਓਕਲਾਹੋਮਾ ਦੇ ਗਵਰਨਰ ਨੇ ਪਿਛਲੇ ਦਿਨੀ ਇੱਕ ਪਿਕਚਰ ਆਪਣੇ ਪਰਿਵਾਰ ਦੇ ਨਾਲ ਇੱਕ ਰੈਸਟੋਰੈਂਟ ਦੇ ਵਿੱਚ ਪਾਈ ਸੀ, ਜੋ ਕਿ ਬੜਾ ਕਰਾਊਡਡ ਸੀਗਾ, ਬਈ ਸਾਰਾ ਕੁਝ ਠੀਕ ਚੱਲ ਰਿਹਾ, ਅਤੇ ਉਹ ਤੋਂ ਬਾਅਦ ਉਹਦਾ ਜਿਹੜਾ ਕ੍ਰਿਟਿਸਿਜ਼ਮ ਆ ਬਹੁਤ ਜ਼ਿਆਦਾ ਹੋਇਆ। ਅਤੇ ਅੱਜ ਓਕਲਾਹੋਮਾ ਦੇ ਗਵਰਨਰ ਕੈਬਨ ਸਟੇਟ ਜਿਹੜੇ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਆਪਣੀ ਸਟੇਟ ਦੇ ਵਿੱਚ ਵੀ ਜਿਹੜੀ ਡਿਕਲੇਅਰ ਕਰ ਦਿੱਤੀ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ, ਜੇ ਆਰਥਿਕ ਪੱਖ ਤੋਂ ਅੱਜ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਰਹੇ ਸੀਗੇ ਵੀ ਕੱਲ੍ਹ ਜਿਹੜਾ ਆ ਉਹ ਫੈਡਸ ਨੇ ਬੈਂਕਾਂ ਨੂੰ ਕਰਜ਼ਾ ਦੇਣ ਦੀ ਦਰ ਆ ਉਸ ਨੂੰ 0% ਦੇ ਉੱਤੇ ਕਰ ਦਿੱਤਾ ਸੀਗਾ। ਉਸ ਤੋਂ ਬਾਅਦ 'ਚ ਉਹਨਾਂ ਨੇ ਇਹ ਵੀ ਆਖਿਆ ਵੀ ਅਸੀਂ $700 ਬਿਲੀਅਨ ਦੇ ਜਿਹੜੇ ਬੌਂਡ ਆ ਉਹ ਖਰੀਦਾਂਗੇ, ਪਰ ਉਸ ਦੇ ਬਾਵਜੂਦ ਅੱਜ ਸਟਾਕ ਮਾਰਕੀਟ ਬੁਰੀ ਤਰ੍ਹਾਂ ਜਿਹੜੀ ਉਹ ਡਿੱਗੀ। ਇੱਕ ਟਾਈਮ ਦੇ ਉੱਤੇ 2300 ਪੁਆਇੰਟ ਜਿਹੜੀ ਡਿੱਗਣ ਦੇ ਨਾਲ ਜਿਹੜਾ ਆ ਉਹ ਆਟੋਮੈਟਿਕ ਟ੍ਰਿਗਰ ਜਿਹੜਾ ਹੋਇਆ, ਟ੍ਰੇਡਿੰਗ 15 ਮਿੰਟਾਂ ਦੇ ਵਾਸਤੇ ਜਿਹੜੀ ਉਹ ਰੁਕ ਗਈ। ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਵਾਪਸ ਨਾਰਮਲ ਵੱਲ ਨੂੰ ਜਿਹੜਾ ਵਧਣਾ ਸ਼ੁਰੂ ਕੀਤੀ ਆ ਅਜੇ ਵੀ, ਪਰ ਫਿਰ ਵੀ 1700 ਪੁਆਇੰਟ ਜਿਹੜੀ ਆ ਮੁੱਦੇ ਮੂੰਹ ਜਿਹੜੀ ਉਹ ਡਿੱਗੀ ਹੋਈ ਆ। ਬਾਵਜੂਦ ਇਸ ਦੇ ਵੀ ਫੈਡਸ ਦੇ ਦੁਆਰਾ, ਸਰਕਾਰ ਦੇ ਦੁਆਰਾ ਬਾਰ-ਬਾਰ ਭਰੋਸਾ ਜਿਹੜਾ ਉਹ ਦਿਵਾਇਆ ਜਾ ਰਿਹਾ ਆ, ਪਰ ਹਰ ਇੱਕ ਨੂੰ, ਇਨਵੈਸਟਰ ਨੂੰ ਇਹ ਨਜ਼ਰ ਆ ਰਿਹਾ ਹੈ ਕਿਤੇ ਨਾ ਕਿਤੇ ਵੀ ਸਰਕਾਰਾਂ ਚਾਹੇ ਹੁਣ ਜੋ ਮਰਜ਼ੀ ਕਰੀ ਜਾਣ, ਲੋਕਾਂ ਦੇ ਜਿਹੜੇ ਕਾਰੋਬਾਰ ਆ ਉਹ ਬਹੁਤ ਜ਼ਿਆਦਾ ਜਿਹੜੇ ਉਹ ਠੱਪ ਹੋਣ ਵਾਲੇ ਆ। ਅਨਇੰਪਲੋਇਮੈਂਟ ਜਿਹੜੀ ਉਹ ਵਧਣ ਵਾਲੀ ਆ, ਕਿਉਂਕਿ ਇਹ ਸਪਾਇਰਲ ਹੁੰਦਾ ਆ। ਜਿਹੜੇ ਹੈਂਡ ਟੂ ਮਾਊਥ ਚੱਲ ਰਹੇ ਆ, ਜੇ ਉਹਨਾਂ ਨੂੰ ਸਮੇਂ ਸਿਰ ਸਹਾਇਤਾ ਨਹੀਂ ਮਿਲੀ ਤਾਂ ਉਹ ਬੁਰੀ ਤਰ੍ਹਾਂ ਜਿਹੜਾ ਇਹ ਸਿਸਟਮ ਪੂਰੀ ਤਰ੍ਹਾਂ ਲੜਖੜਾ ਜਾਣਾ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਹ ਹੁਣ ਸਰਕਾਰਾਂ ਆ, ਇਹ ਹੁਣ ਮਿਲੀਅਨੇਅਰਸ ਕੰਪਨੀਆਂ ਆ, ਉਹਨਾਂ ਦੇ ਲਈ ਸਟਿਮੂਲਸ ਪੈਕੇਜ ਸਟਾਕ ਮਾਰਕੀਟ ਨੂੰ ਕਰਨ ਦੇ ਲਈ $1.5 ਬਿਲੀਅਨ ਨਵਾਂ ਛਾਪਣਾ, $700 ਬਿਲੀਅਨ ਦੇ ਬੌਂਡ ਖਰੀਦਣੇ, ਉਹ ਸਾਰਾ ਕੁਝ ਕਰ ਰਹੀ ਆ। ਬੈਂਕਾਂ ਨੂੰ 0% ਇੰਟਰਸਟ ਤੇ, ਪਰ ਜਿਹੜੇ ਆਮ ਲੋਕ ਨੇ ਜਿਹੜੇ ਮਿਨੀਮਮ ਵੇਜ ਦੇ ਉੱਤੇ ਆ, ਜਿਹੜੇ ਬਿਲਕੁਲ ਬਿਲੋ ਪਾਵਰਟੀ ਲਾਈਨ ਜਿਹੜੇ ਉਹ ਰਹਿ ਰਹੇ ਆ, ਉਹਨਾਂ ਦੇ ਲਈ ਹਾਲ ਦੀ ਘੜੀ ਕਿਸੇ ਵੀ ਤਰੀਕੇ ਦਾ ਕੋਈ ਵੀ ਕਹਿ ਲਓ ਵੀ ਕੋਈ ਅਨਾਊਂਸਮੈਂਟ ਜਿਹੜੀ ਉਹ ਨਹੀਂ ਹੋਈ ਵੀ ਉਹਨਾਂ ਨੂੰ ਕਿਸੇ ਤਰੀਕੇ ਦੀ ਸਹਾਇਤਾ ਮਿਲ ਸਕੇ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਰੈਂਟ ਦੇਣੇ ਆ, ਜਿਨ੍ਹਾਂ ਦੇ ਉੱਤੇ ਡੈਟ ਨੇ, ਕਈ ਤਰੀਕੇ ਦੇ ਕ੍ਰੈਡਿਟ ਕਾਰਡ ਦੇ ਨੇ, ਹੋਰ ਬਹੁਤ ਕੁਛ ਨੇ, ਉਹਨਾਂ ਦੇ ਲਈ ਬਹੁਤ ਜਿਹੜੇ ਮੰਦਹਾਲੀ ਦਾ ਜਿਹੜੇ 2 ਮਹੀਨੇ ਹੁੰਦੇ ਪ੍ਰਾਪਰਟੀ ਟੈਕਸ ਦੇਣਾ ਹੁੰਦਾ ਹੈ ਮੂਹਰਲੇ ਮਹੀਨੇ, ਇਨਕਮ ਟੈਕਸ, ਉਹਦੇ ਬਾਰੇ ਹਜੇ ਕੋਈ ਇੰਨਾ ਜ਼ਰੂਰ ਕਿਹਾ ਗਿਆ, ਸੁਜੈਸ਼ਨ ਸੀ ਪ੍ਰੈਜ਼ੀਡੈਂਟ ਟਰੰਪ ਦੀ ਵੀ ਜਿਹੜਾ ਟੈਕਸ ਦੀ ਡੇਟ ਲੇਟ ਕੀਤੀ ਜਾਵੇ, ਹਜੇ ਕਨਫਰਮ ਨਹੀਂ ਹੋਇਆ। IRS ਦੇ ਉੱਤੇ ਕੋਈ ਦੱਸਣਗੇ, ਪਰ ਆਪਣਾ ਗੁਆਂਢੀ ਮੁਲਕ ਆ ਉਹਨਾਂ ਨੇ ਇਹ ਕਿਹਾ, ਜਸਟਿਨ ਟਰੂਡੋ ਨੇ, ਪ੍ਰਾਈਮ ਮਿਨਿਸਟਰ ਨੇ, ਕੈਨੇਡੀਅਨ ਨੇ, ਵੀ ਉਹਨਾਂ ਦੀਆਂ ਰੈਂਟਸ, ਮੌਰਗੇਜ ਪੇਮੈਂਟ ਉਹ ਡਿਲੇ ਕਰ ਸਕਦੇ ਆ। ਅਤੇ ਸੋ ਇੱਥੇ ਵੀ ਜਿਹੜਾ ਕੁਛ ਨਾ ਕੁਛ ਕਰਨਾ ਚਾਹੀਦਾ, ਨਹੀਂ ਤਾਂ ਇਕੋਨਮੀ, ਜਿੰਨੀਆਂ ਖਬਰਾਂ ਆ ਰਹੀਆਂ ਬਹੁਤ ਜ਼ਿਆਦਾ ਜਿਹੜੀ ਲੇ ਆਫ ਹੋ ਰਹੀ ਹੈਗੀ ਆ। ਜਿਹੜੀ ਟਰੈਵਲ ਇੰਡਸਟਰੀ ਆ ਉਹ 90% ਇਸ ਟਾਈਮ ਡੈਡ ਹੈਗੀ ਆ, ਪੂਰੀ ਤਰ੍ਹਾਂ ਉਹਨਾਂ 'ਚ ਲੇ ਆਫ। ਰੈਸਟੋਰੈਂਟ ਬਿਜ਼ਨਸ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਇਹਦੇ 'ਤੇ ਅਸਰ ਹੋਣਾ ਹੈਗਾ ਆ, ਕਿਉਂਕਿ ਲੋਕ ਜਾਣੋ ਜਿਹੜਾ ਆ ਰੈਸਟੋਰੈਂਟਾਂ 'ਚ ਡਰ ਰਹੇ ਹੈਗੇ ਆ। ਸੋ ਜਿੰਨੇ ਵੀ ਆਈ ਥਿੰਕ ਬਚਾਅ 'ਚ ਹੀ ਬਚਾਅ ਹੈਗਾ, ਪਰ ਇਹ ਸਮੱਸਿਆ ਬਹੁਤ ਵੱਡੀ ਆ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਿਹੜਾ 2-8 ਹਫ਼ਤਿਆਂ ਦੇ ਲਈ 50 ਤੋਂ ਵੱਧ ਜਾਣਿਆਂ ਦੀ ਗੈਦਰਿੰਗ ਦੇ ਉੱਤੇ ਜਿਹੜੀ ਰੋਕ ਦੀ ਸਿਫਾਰਿਸ਼ ਹੈਗੀ ਆ, ਇਸ ਦੇ ਕਰਕੇ ਬਹੁਤ ਕੁਛ ਜਿਹੜਾ ਉਹ ਡਾਊਨ ਜਾਣਾ ਹੈ। ਟੈਕ ਜੌਬਸ ਜਿਹੜੀਆਂ ਹਰਜੋਤ ਸਿੰਘ ਜੀ 500 ਤੋਂ ਵੱਧ ਜੌਬਾਂ ਸਿਲੀਕਨ ਵੈਲੀ ਦੇ ਵਿੱਚ ਜਿਹੜੇ ਟੈਕ ਜਾਇੰਟਸ ਆ ਉਹਨਾਂ ਨੇ ਆਲਰੇਡੀ ਕੱਟ ਕਰ ਦਿੱਤੀਆਂ। ਸਿਸਕੋ, ਹਿਟੈਚੀ, ਵੰਟਾਰਾ ਤੇ ਹੋਰ ਕਈ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਆਲਰੇਡੀ 500 ਤੋਂ ਵੱਧ ਜੌਬਾਂ ਜਿਹੜੀਆਂ ਉਹ ਲਾ ਦਿੱਤੀਆਂ। ਇਹ ਆਪਾਂ ਉਹ ਜੌਬਾਂ ਦੀ ਗੱਲ ਕਰ ਰਹੇ ਆ ਜਿਹੜੇ IT ਦੇ ਨਾਲ ਜੁੜੀਆਂ ਹੋਈਆਂ ਆ, ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜੀਆਂ ਮਿਨੀਮਮ ਵੇਜ ਦੇ ਨਾਲ ਆ, ਕੋਈ ਡੋਰ ਡੈਸ਼ ਕਰ ਰਿਹਾ, ਕੋਈ ਊਬਰ ਈਟ ਕਰ ਰਿਹਾ ਆ, ਕੋਈ ਉੱਥੇ ਵੇਟਰ ਦਾ ਕੰਮ ਜਿਹੜਾ ਕਰ ਰਿਹਾ, ਕੋਈ ਬਣਾਉਣ ਦਾ ਕੰਮ ਕਰ ਰਿਹਾ। ਜਦੋਂ ਉੱਥੇ ਕਸਟਮਰ ਨਹੀਂ ਆਉਣੇ ਤਾਂ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਨਹੀਂ ਪੈਣੀ, ਅਤੇ ਜਿਹੜਾ ਸਮਾਲ ਬਿਜ਼ਨਸ ਆ ਉਹ ਇੰਨੇ ਜਾਣਿਆਂ ਨੂੰ ਇੰਨੇ ਦਿਨ ਜਿਹੜਾ ਉਹ ਅਫੋਰਡ ਵੀ ਨਹੀਂ ਕਰ ਸਕਦਾ ਵੀ ਜਿਹੜਾ ਉਹ ਉਹਨਾਂ ਨੂੰ ਪੇਮੈਂਟ ਜਿਹੜੀ ਉਹ ਕਰੀ ਜਾਵੇ, ਤਨਖਾਹ ਜਿਹੜੀ ਉਹ ਦੇਈ ਜਾਵੇ। ਇਹ ਸਭ ਨੂੰ ਹੀ ਪਤਾ ਵੀ ਬਹੁਤ ਸਾਰੇ ਦਾ ਕੰਮ ਜਿਹੜਾ ਹੈਂਡ ਟੂ ਮਾਊਥ ਜਿਹੜਾ ਚੱਲਦਾ। ਸੋ ਇਸ ਕਰਕੇ ਲੋਕਾਂ ਦੇ ਨਾਲ ਨਾਲ ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਥੱਲੇ ਨੂੰ ਉਹ ਡੁੱਬ ਸਕਦੀਆਂ ਨੇ।
ਇਹ ਇੱਕ ਜ਼ਰੂਰ ਇਸ ਕਰੋਨਾ ਵਾਇਰਸ ਦੇ ਵਿੱਚ ਉਨੇ ਇਨਫੈਕਟ ਨਹੀਂ ਹੋਣੇ ਜਿੰਨੇ ਇਸ ਦੇ ਕਰਕੇ ਇਫੈਕਟ ਜਿਹੜੇ ਇਕਨੋਮਿਕ ਤੌਰ ਦੇ ਨਾਲ ਹੋ ਜਾਣੇ ਹੈਗੇ। ਸੋ ਬਿਲਕੁਲ ਆਪਾਂ ਰਾਜਕਨਵੀਰ ਸਿੰਘ ਜੀ ਪੰਜਾਬੀ ਰੇਡੀਓ ਯੂਐਸਏ ਵੱਲੋਂ ਹਮੇਸ਼ਾ ਹੀ ਜਦੋਂ ਕਿਤੇ ਨੈਚੁਰਲ ਡਿਜ਼ਾਸਟਰ ਆਉਂਦਾ ਕੁਝ ਵੀ ਹੁੰਦਾ ਆਪਣੀ ਕਮਿਊਨਿਟੀ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਸੁਜੈਸ਼ਨ ਦਿੰਦੇ ਰਹਿੰਦੇ ਆ। ਆਪਾਂ ਜ਼ਰੂਰ ਹੁਣ ਇੱਕ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਬਾਅਦ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਸੁਣਦੇ ਆ ਆਪਾਂ ਸੁਜੈਸ਼ਨ ਜ਼ਰੂਰ ਦੇਣੀ ਆ, ਕਿਉਂਕਿ ਹਮੇਸ਼ਾ ਹੀ ਆਪਾਂ ਇੱਦਾਂ ਦੇ ਨੈਚੁਰਲ ਡਿਜ਼ਾਸਟਰ 'ਚ ਜਿਹੜਾ ਸਾਥ ਦਿੱਤਾ ਆ ਘਰਾਂ ਦੇ ਵਿੱਚ ਨਾ ਬੈਠੀਏ ਆਪਾਂ, ਖਾਸ ਕਰਕੇ ਜਿਹੜੀ ਸਿੱਖ ਕੌਮ ਆ। ਸੋ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਤੁਹਾਡੇ ਨਾਲ ਹੋਰ ਖਬਰਾਂ ਵੀ ਸਾਂਝੀਆਂ ਕਰਾਂਗੇ ਅਤੇ ਜਿਹੜੇ ਸੁਜੈਸ਼ਨਸ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਮਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ। WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ।
For more information, call Raja Singh 9168656659 या परमप्रीत सिंह डड्डी 6615103143। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਸਾਡੇ ਫੇਸਬੁੱਕ ਦੇ ਉੱਤੇ ਕਈ ਲੋਕ ਕਮੈਂਟ ਕਰਕੇ ਦੱਸ ਰਹੇ ਨੇ ਵੀ ਅਗਲੇ ਜਿਹੜੇ 6 ਵੀਕਾਂ ਦੇ ਲਈ ਵਾਸ਼ਿੰਗਟਨ ਦੇ ਤਕਰੀਬਨ ਕਹਿੰਦੇ ਸਾਰੇ ਸਕੂਲ ਆ ਉਹ ਬੰਦ ਪਏ ਹੋਏ ਨੇ। ਅਤੇ ਕਈਆਂ ਦਾ ਇਹ ਮੰਨਣਾ ਆ ਵੀ ਜਿਹੜੇ ਮੁਲਕਾਂ ਨੇ ਇੱਕ ਦੂਜੇ ਥਾਂ ਦੇ ਉੱਤੇ ਜਾਣ ਦੇ ਉੱਤੇ ਰੋਕ ਲਾਈ ਆ, ਉਹ ਥੋੜ੍ਹੀ ਦੇਰੀ ਦੇ ਨਾਲ ਲਾਈਏ। ਇਹਨਾਂ ਨੂੰ ਪਹਿਲਾਂ ਜਿਹੜਾ ਇੱਦਾਂ ਦਾ ਫੈਸਲਾ ਆ ਉਹ ਲੈ ਲੈਣਾ ਜਿਹੜਾ ਉਹ ਚਾਹੀਦਾ ਸੀਗਾ। ਸੋ ਹਰ ਇੱਕ ਮੁਲਕ ਆਪੋ ਆਪਣੇ ਤਰੀਕੇ ਦੇ ਨਾਲ ਕਰ ਰਿਹਾ ਆ। ਕਈ ਥਾਵਾਂ ਦੇ ਉੱਤੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਥੋੜ੍ਹਾ ਤੇਜ਼ੀ ਦੇ ਨਾਲ ਕੰਮ ਕਰਦੀ ਆ, ਕਈ ਵਾਰੀ ਜਿਹੜੀ ਆ ਉਹ ਸਾਰੀ ਚੀਜ਼ ਨੂੰ ਭਾਪਦੇ ਹੋਏ ਕਰਦੀ ਹੈ, ਅਤੇ ਉਨੀ ਦੇਰ ਤੱਕ ਕਈ ਵਾਰੀ ਦੇਰੀ ਵੀ ਹੋ ਜਾਂਦੀ। ਪਰ ਕੋਈ ਨਹੀਂ, ਅਜੇ ਡੁੱਲੇ ਬੇਰਾਂ ਦਾ ਕਿਸੇ ਪਾਸੇ ਜਿਹੜਾ ਆ ਉਹ ਨਹੀਂ ਵਿਗੜਿਆ। ਆਪਾਂ ਬਚਾਅ ਜਿੰਨਾ ਕਰ ਸਕਦੇ ਹਾਂ, ਅਜੇ ਵੀ ਉਹ ਬਚਾਅ ਵੱਲ ਨੂੰ ਜਿਹੜੇ ਆ ਕਦਮ ਆ ਉਹ ਚੁੱਕਣੇ ਚਾਹੀਦੇ ਨੇ। ਸੋ ਬਿਲਕੁਲ ਆਪਾਂ ਦੇਖਿਆ ਹੀ ਆ ਵੀ ਜਦੋਂ ਯੂਰਪੀਅਨ ਯੂਨੀਅਨ ਦੇ ਜਿੰਨੇ ਮੁਲਕਾਂ ਦਾ ਬੰਦ ਕੀਤਾ ਸੀ USA ਦੇ ਵਿੱਚ ਆਉਣਾ, ਅਤੇ ਕਾਫੀ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹ USA ਦੇ ਨਾਲ ਅਪਸੈਟ ਹੋਏ ਵੀ ਸਾਨੂੰ ਦੱਸਿਆ ਤੱਕ ਨਹੀਂ ਗਿਆ। ਸੋ ਇਸ ਤਰ੍ਹਾਂ ਕਈ ਵਾਰ ਇੰਟਰਨੈਸ਼ਨਲ ਲੈਵਲ 'ਤੇ ਈਵਨ ਹੁਣ ਵੀ ਤੁਸੀਂ ਦੇਖੋ ਜਿਹੜੀਆਂ ਫਲਾਈਟਾਂ ਆ ਰਹੀਆਂ, ਮੈਂ ਕੱਲ੍ਹ ਦੇਖ ਰਿਹਾ ਸੀ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਹੈਗਾ ਉਹ ਸ਼ਿਕਾਗੋ ਦੇ ਵਿੱਚ 7-7 ਘੰਟੇ ਲੋਕ ਉੱਥੇ ਵੇਟ ਕਰ ਰਹੇ ਸੀ, ਇੰਨਾ ਜ਼ਿਆਦਾ ਉੱਥੇ ਰਸ਼ ਹੋਇਆ ਸੀ। ਸੋ ਜੇ ਇੱਕਦਮ ਹੀ ਇੰਨਾ ਹੋ ਜਾਏ ਤੇ ਉਹ ਹਾਰਡ ਵੀ ਹੁੰਦਾ। ਹਾਂ ਜ਼ਰੂਰ ਆ, ਚਾਈਨਾ ਤੋਂ ਪਹਿਲਾਂ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਸੀ ਕਿਉਂਕਿ ਉੱਥੇ ਜਿਹੜੀ ਕਰਤਾ ਸੀ ਹਰਜੋਤ ਸਿੰਘ ਜੀ। ਉੱਦਾਂ ਵੈਸੇ ਜਦੋਂ ਫਰਵਰੀ ਦੇ ਵਿੱਚ ਜਦੋਂ ਹੀ ਇਹ ਚੀਜ਼ਾਂ ਜ਼ਿਆਦਾ ਪਤਾ ਲੱਗੀਆਂ ਸੀ, ਉਹਨਾਂ ਨੇ ਚਾਈਨਾ ਦੇ ਟਰੈਵਲਰਸ ਨੂੰ ਇੱਥੇ ਟੋਟਲੀ ਬੰਦ ਕਰ ਦਿੱਤਾ ਸੀਗਾ ਜੀ। ਸੋ ਅਗਲੀ ਜਿਹੜੇ ਆਪਾਂ ਪੁਆਇੰਟ ਕੁਛ ਕੁ ਸਾਂਝੇ ਕਰਨੇ, ਰਾਜਕਨਵੀਰ ਸਿੰਘ ਜੀ ਮੈਂ ਦੱਸਿਆ ਸੀ ਜਿਸ ਤਰ੍ਹਾਂ ਗੁਰੂ ਘਰਾਂ ਦੇ ਨਾਲ ਰਿਲੇਟਡ ਹੈਗੇ ਆ, ਕਿਉਂਕਿ ਜਿਹੜੀਆਂ ਖਬਰਾਂ ਆ ਨਾ ਡਿਪਰੈਸਿੰਗ ਹੈਗੀਆਂ। ਕਈ ਵਾਰੀ ਹੁਣ ਆਪਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਿਹਾ ਘਰਾਂ 'ਚ ਰਹੋ, ਬੱਚੇ ਜਿਹੜੇ ਆ ਉਹ ਸਕੂਲਾਂ 'ਚ ਨਹੀਂ ਜਾ ਸਕਦੇ, ਘਰਾਂ 'ਚ ਰਹੋ। ਸੋ ਸਾਰਾ ਪਰਿਵਾਰ ਜਿਹੜਾ ਹੈ ਨਾ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਹੈਗੀਆਂ ਆ, ਆਪਣੇ ਜਿੰਨੇ ਵੀ ਸਰੋਤੇ ਸੁਣਦੇ ਹੈਗੇ ਆ, ਕਿਉਂਕਿ ਜਦੋਂ ਇੰਨੀ ਨੈਗੇਟਿਵ ਖਬਰ ਹੋਵੇ ਇਹਦਾ ਜਿਹੜਾ ਸਿਹਤ 'ਤੇ ਵੀ ਅਸਰ ਪੈਂਦਾ, ਸਾਈਕੋਲੋਜੀਕਲੀ ਬੜਾ ਅਸਰ ਪੈਂਦਾ ਹੈਗਾ। ਜਦੋਂ ਤੁਸੀਂ ਵਾਰ-ਵਾਰ ਕਹੀ ਜਾਂਦੇ ਵੀ ਨਹੀਂ ਜੀ 50 ਸਾਲ ਤੋਂ ਉੱਪਰ ਵਾਲੇ ਜਿਹੜੇ ਆ ਉਹਨਾਂ 'ਤੇ ਜ਼ਿਆਦਾ ਅਸਰ ਹੁੰਦਾ ਹੈਗਾ। ਸੋ ਵੱਡੀ ਗਿਣਤੀ ਜਿਹੜੀ ਆ 50 ਸਾਲ ਤੋਂ ਉੱਪਰ ਵਾਲਿਆਂ ਦੀ ਹੈਗੀ ਆ। ਕਹਿੰਦੇ ਵੀ ਮੈਂ ਕਿਸੇ ਦਾ ਆਪਣੇ ਬੰਦੇ ਦਾ ਹੀ ਟਵੀਟ ਪੜ੍ਹ ਰਿਹਾ ਸੀ ਵੀ ਸਾਡੇ ਬਜ਼ੁਰਗ ਇੰਨੀਆਂ ਜੰਗਾਂ ਲੜੇ, ਇੰਨੇ ਉਜਾੜਾ ਹੋਇਆ, ਬਟਵਾਰਾ ਹੋਇਆ, ਇੰਨਾ ਜ਼ੁਲਮ ਹੋਇਆ ਸਿੱਖਾਂ ਦੇ ਉੱਤੇ, ਫਿਰ ਵੀ ਚੜ੍ਹਦੀ ਕਲਾ 'ਚ ਰਹੇ। ਹੁਣ ਜੇ ਥੋੜ੍ਹੀ ਜਿਹੀ ਵਿਪਤਾ ਆਈ ਆ ਵੀ ਘਰਾਂ 'ਚ ਰਹਿਣਾ ਪੈਣਾ, ਇੰਨਾ ਘਬਰਾਉਣ ਵਾਲੀ ਗੱਲ ਨਹੀਂ। ਹਾਂ, ਇੱਕ ਜ਼ਰੂਰ ਸੁਜੈਸ਼ਨ ਮੈਂ ਸੋਚ ਰਿਹਾ ਸੀ ਵੀ ਜਿੰਨੇ ਵੀ ਆਪਣੇ ਗੁਰੂ ਘਰਾਂ ਵਾਲੇ, ਜਿੰਨੀ ਵੀ ਆਪਣੀ ਕੌਮ ਹੈਗੀ ਆ, ਸਾਨੂੰ ਗੁਰੂ ਘਰਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਸਿੱਖ 911 ਸੈਂਟਰ ਕਰਕੇ ਇੱਦਾਂ ਇੱਕ ਕਾਲਿੰਗ ਸੈਂਟਰ ਸੈਟਅਪ ਕਰਨਾ ਚਾਹੀਦਾ। ਬਹੁਤ ਸਾਰੇ ਆਪਣੇ ਵੀਰ ਜਿਹੜੇ ਆ ਹੁਣ ਕਿਉਂਕਿ ਕੰਮ ਕਰਕੇ ਲੇ ਆਫ ਵੀ ਹੋਏ ਆ, ਘਰਾਂ ਤੋਂ ਕੰਮ ਕਰ ਰਹੇ ਆ, ਸੋ ਉਹ ਸੈਂਟਰ ਇੱਦਾਂ ਦਾ ਹੋਵੇ, ਉਹ ਜੇ ਕਿਸੇ ਨੂੰ ਵੀ ਜ਼ਰੂਰਤ ਹੈਗੀ ਆ ਅਤੇ ਉਹ ਆਪਣੇ ਇੱਕ ਤਾਂ ਪਹਿਲਾਂ ਵਲੰਟੀਅਰ ਲਿਸਟ ਉੱਥੇ ਹੋਣ, ਉਹਨਾਂ ਦੇ ਕੋਲ 50-100 ਬੰਦਾ, ਹਰ ਇੱਕ ਜਿਹੜਾ ਲੋਕਲ ਗੁਰੂ ਘਰ ਆ ਵੀ ਜੀ ਇੱਥੇ ਬਜ਼ੁਰਗ ਰਹਿੰਦੇ ਆ, ਇੱਥੇ ਇਹਨਾਂ ਨੂੰ ਰਾਈਡ ਦੀ ਜ਼ਰੂਰਤ ਆ, ਜਾਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੇ ਗਰੋਸਰੀ ਸਟੋਰ ਜਾਣਾ ਹੈਗਾ ਸਮਾਨ। ਸੋ ਇਹ ਸਿਰਫ ਪੰਜਾਬੀਆਂ ਲਈ ਨਹੀਂ, ਇਹ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਗੁਆਂਢੀ ਹੈਗੇ ਆ ਉਹਨਾਂ ਦੇ ਲਈ, ਕਿਉਂਕਿ ਹੁਣ ਹੀ ਮੌਕਾ ਹੈਗਾ ਆ ਇੱਦਾਂ ਦੀ ਦੁੱਖ ਦੀ ਘੜੀ ਦੇ ਵਿੱਚ ਆਪਾਂ ਜਿੰਨੇ ਵੀ ਸਾਡੇ ਗੁਆਂਢੀ ਹੈਗੇ, ਚਾਹੇ ਉਹ ਗੋਰਾ ਆ, ਕਾਲਾ ਆ, ਸਪੈਨਿਸ਼ ਆ, ਕਿਸੇ ਵੀ ਮੂਲ ਦਾ, ਉਹਨਾਂ ਦੇ ਡੋਰ ਖੜਕਾ ਕੇ ਇੱਕ ਵਾਰੀ ਹੈਲੋ ਸ਼ੈਲੋ ਕਹਿਣ ਦਾ ਵੀ ਕਿਸੇ ਤਰ੍ਹਾਂ ਦੀ ਹੈਲਪ ਦੀ ਤਾਂ ਨਹੀਂ ਜ਼ਰੂਰਤ, ਇਹ ਕਰਨ ਦੀ ਆ। ਸੋ ਜੇ ਇੱਦਾਂ ਦਾ ਕੋਈ ਸੈਂਟਰ ਹੋਵੇ, ਫਿਰ ਗੁਰੂ ਘਰਾਂ 'ਚ ਬਹੁਤ ਜ਼ਿਆਦਾ ਜਿਹੜਾ ਸਮਾਨ ਹੁੰਦਾ, ਆਟਾ ਜੇ ਉਹ ਆਪਾਂ ਦੇਖਿਆ ਬਹੁਤ ਸਾਰੇ, ਜੇ ਹੁਣ ਮੈਂ ਦੇਖਿਆ ਵੀ ਇੰਟਰਨੈਸ਼ਨਲ ਸਟੂਡੈਂਟ ਆਏ ਉਹ ਹੈਗੇ ਆ ਇੱਥੇ, ਹੈ ਨਾ, ਕੈਨੇਡਾ 'ਚ ਤਾਂ ਬਹੁਤ ਜ਼ਿਆਦਾ ਆ, ਇੱਥੇ ਵੀ ਹੈਗੇ। ਹੁਣ ਯੂਨੀਵਰਸਿਟੀਆਂ ਕਾਲਜਸ ਬੰਦ ਆ, ਅਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਪਾਰਟ ਟਾਈਮ ਕੰਮ ਵੀ ਕਰਦੇ ਹੈਗੇ। ਸਾਨੂੰ ਸਾਰਿਆਂ ਨੂੰ ਪਤਾ, ਕੋਈ ਰੈਸਟੋਰੈਂਟ, ਕੋਈ ਛੋਟਾ ਮੋਟਾ, ਸੋ ਉਹ ਕੰਮਾਂ ਤੋਂ ਲੇ ਆਫ ਹੋ ਗਏ, ਉਹਨਾਂ ਦੀ ਕਿਸੇ ਤਰ੍ਹਾਂ ਦੀ ਹੈਲਪ ਹੈਗੀ ਆ। ਕਿਉਂਕਿ ਜੇ ਹੁਣ ਗੁਰੂ ਘਰਾਂ ਨੇ ਲੰਗਰ ਬਣਾਉਣੇ ਬੰਦ ਕਰਤੇ, ਸੰਡੇ ਦੇ ਸੈਚਰਡੇ ਦੇ ਬਹੁਤ ਸਾਰੇ ਵੱਡੇ ਪ੍ਰੋਗਰਾਮ ਬੰਦ ਕਰਤੇ, ਸੋ ਇੱਦਾਂ ਦਾ ਸਿਸਟਮ ਹੋਣਾ ਚਾਹੀਦਾ। ਭਾਈ ਜੇ ਕਿਸੇ ਨੇ ਆਟੇ ਦਾ ਬੈਗ ਲਿਜਾਣਾ ਇੱਥੋਂ ਲੈ ਜਾਓ, ਜੇ ਕਿਸੇ ਨੂੰ ਹੋਰ ਛੋਟਾ ਮੋਟਾ ਜਿਹੜਾ ਸਮਾਨ ਹੈਗਾ ਆ ਸੈਨੀਟਾਈਜੇਸ਼ਨ ਵਾਲਾ ਉਹ ਇੱਥੋਂ ਲੈ ਜਾਓ। ਸੋ ਉਹਦੇ ਸੰਬੰਧ ਦੇ ਵਿੱਚ ਕੋਈ ਵੀ ਗੁਰੂ ਘਰ
ਜਾਂ ਕੋਈ ਵੀ ਆਪਣੀ ਆਰਗੇਨਾਈਜੇਸ਼ਨ ਇਦਾਂ ਦਾ ਕੰਮ ਕਰ ਰਹੀ ਆ, ਸਾਨੂੰ ਪੰਜਾਬੀ ਰੇਡੀਓ USA ਤੇ ਰਾਈਟ ਵੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ। ਤੁਹਾਡਾ ਮੈਸੇਜ ਆਪਾਂ ਕੱਲੇ ਜਿੰਨੇ ਸਾਡੇ ਲਿਸਨਰ ਆ ਉਹਨਾਂ ਤੱਕ ਪਹੁੰਚਾਵਾਂਗੇ। ਜਿਹੜੇ ਮਰਜ਼ੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਸੋ ਡਰ ਕੇ ਸਾਨੂੰ ਘਰਾਂ 'ਚ ਨਹੀਂ ਬੈਠਣਾ ਚਾਹੀਦਾ, ਬਾਹਰ ਜਾਣਾ ਵੀ ਆ ਤੇ ਸੇਵਾ ਵਾਲੀ ਭਾਵਨਾ ਨਾਲ ਜਾਓ, ਤੇ ਪਰ ਪੂਰੀ ਤੁਹਾਡੀ ਤਿਆਰੀ ਹੋਣੀ ਚਾਹੀਦੀ ਆ। ਤੁਹਾਡੇ ਕੋਲ ਸੈਨੀਟਾਈਜੇਸ਼ਨ ਵਾਲਾ ਸਮਾਨ, ਪਾਣੀ ਪੀਣ ਲਈ ਸਾਰਾ ਕੁਝ ਹੋਣਾ ਚਾਹੀਦਾ। ਕਿਸੇ ਨਾਲ ਹੱਥ ਵਗੈਰਾ ਮਿਲਾਉਣ ਤੋਂ ਜਿਹੜੀ ਆ ਗੁਰੇਜ਼ ਕਰੋ, ਤੇ ਬਾਹਰੋਂ ਜਿਹੜੀ ਆ ਜਿੱਦਾਂ ਸਤਿ ਸ੍ਰੀ ਅਕਾਲ ਦੂਰੋਂ ਹੀ ਬੁਲਾਓ ਜੀ। ਹਾਈਜੀਨ ਦਾ ਜਿਹੜਾ ਅਜਿਹਾ ਜਿਹੜਾ ਅੱਜ ਸੇਵਾ ਕਰਨੀ ਵੀ ਆ, ਹਾਈਜੀਨ ਦਾ ਜਿਹੜਾ ਆਪਣਾ ਪੂਰਾ ਧਿਆਨ ਰੱਖੋ। ਸੋ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ ਹੈਗੀਆਂ ਆ। ਜਿਹੜੇ ਪ੍ਰੀਕਾਸ਼ਨਸ ਆ, ਇਹ ਨਹੀਂ ਆ ਵੀ ਜੇ ਆਪਾਂ ਸੇਵਾ ਕਰ ਰਹੇ ਤਾਂ ਆਪਾਂ ਪ੍ਰੀਕਾਸ਼ਨ ਜਿਹੜੇ ਉਹ ਨਹੀਂ ਲੈਣੇ। ਪ੍ਰੀਕਾਸ਼ਨ ਜਿਹੜੀ ਉਹ ਨਾਲ ਦੇ ਨਾਲ ਲੈਣੇ ਆ, ਕਿਉਂਕਿ ਤੁਸੀਂ ਫਿਰ ਕਈ ਲੋਕਾਂ ਨੂੰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਮਿਲਣਾ ਹੁੰਦਾ ਆ। ਸੋ ਜੋ ਮਿਲੂਗੇ ਤਾਂ ਫਿਰ ਉਸ ਦੇ ਵਿੱਚ ਜ਼ਰੂਰ ਡੈਫੀਨੇਟਲੀ ਤੁਹਾਨੂੰ ਜਿਹੜੀ ਇਸ ਦੇ ਵਿੱਚ ਜ਼ਰੂਰੀ ਆ ਵੀ ਆਪਣੇ ਪ੍ਰੀਕਾਸ਼ਨ ਵੀ ਨਾਲ ਦੇ ਨਾਲ ਰੱਖੇ ਜਾਣ। ਜੀ ਬਿਲਕੁਲ। ਸੋ ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਦਾ ਇਹ ਵੀ ਕੁਐਸਚਨ ਸੀ ਵੀ ਉਹਨਾਂ ਦੇ ਰਿਸ਼ਤੇਦਾਰ ਇੰਡੀਆ ਤੋਂ ਜਾਂ ਹੋਰ ਮੁਲਕਾਂ ਤੋਂ USA 'ਚ ਆ ਰਹੇ ਹੈਗੇ ਆ। ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਕਈ ਜਿਹੜੇ ਏਅਰਪੋਰਟ ਆ ਉਹ ਤਾਂ ਬਹੁਤ ਬਿਜ਼ੀ ਆ। ਕਈ ਏਅਰਪੋਰਟ ਹੁਣ ਅੱਜ ਹੀ ਹੁਣੇ ਕਿਸੇ ਦਾ ਮੈਸੇਜ ਆਇਆ ਸੀ ਵੀ ਉਹਨਾਂ ਦੇ ਮਾਤਾ ਜੀ ਇੰਡੀਆ ਤੋਂ ਸੈਨ ਫਰਾਂਸਿਸਕੋ ਆਏ ਸੀ, ਤੇ ਸੈਨ ਫਰਾਂਸਿਸਕੋ ਇੱਕ ਤਰ੍ਹਾਂ ਨਾਲ ਗੋਸਟ ਟਾਊਨ ਬਣਿਆ ਹੋਇਆ ਆ ਏਅਰਪੋਰਟ ਜਿਹੜਾ ਸੈਨ ਫਰਾਂਸਿਸਕੋ ਦਾ। ਸੋ ਇੱਦਾਂ ਦਾ ਵੀ ਜਿਹੜਾ ਮਾਹੌਲ ਬਣਿਆ ਹੋਇਆ ਹੈ ਜੀ। ਅਗਲੇ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਭਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਬੇਨਤੀ ਕਰਦਾ ਮਨਟੀਕੇ ਤੋਂ। ਪਹਿਲੀ ਤੇ ਗੱਲ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਮੇਂ ਦੇ ਮੁਤਾਬਕ ਜੋ ਵੀ ਇਸ਼ੂ ਆਉਂਦੇ ਉਹਦੇ ਬਾਰੇ ਤੁਸੀਂ ਆਪਣੀ ਕੌਮ ਨੂੰ ਅਵੇਅਰਨੈਸ ਕਰਦੇ ਆ। ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜਿੱਦਾਂ ਤੁਸੀਂ ਹੁਣੇ ਖਾਲਸਾ ਜੀ ਬੇਨਤੀ ਕੇ ਦੱਸਿਆ ਸੀ ਵੀ 50 ਤੋਂ ਜ਼ਿਆਦਾ ਗੈਦਰਿੰਗ ਜਿਹੜੀ ਆ ਉਹ ਨਾ ਹੋਵੇ, ਤੇ ਇਹਦੇ ਮੱਦਿਆ ਨਜ਼ਰ ਹੀ ਸਾਰੀ ਜਿੰਨੀ ਵੀ ਲੋੜ ਹੈ ਗੁਰੂ ਘਰ ਦੀ ਸੰਗਤ ਜਾਂ ਹੋਰ ਵੀ ਆਲੇ ਦੁਆਲੇ ਜਿੰਨੇ ਗੁਰੂ ਘਰਾਂ ਜਾਣ ਵਾਲੇ ਆ, ਬੇਨਤੀ ਕਰਦੇ ਕਿ ਸ਼ਾਮ ਸਵੇਰੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਣਗੇ, ਨਿਤਨੇਮ ਦੀਆਂ ਬਾਣੀਆਂ ਹੋਣਗੀਆਂ, ਤੇ ਸੰਗਤ ਨੂੰ ਬੇਨਤੀ ਹੈ ਕਿ ਆਪਣਾ ਆ ਕੇ ਮੱਥਾ ਟੇਕੋ, ਪ੍ਰਸ਼ਾਦ ਲੈ ਕੇ 5-7 ਮਿੰਟ ਜਿੰਨਾ ਚਿਰ ਆਪ ਚਾਹੋ ਹਾਜ਼ਰੀ ਭਰ ਕੇ ਤੇ ਵਾਪਸ ਜਾ ਸਕਦੇ। ਆਪਾਂ ਗੈਦਰਿੰਗ ਤੋਂ ਸੰਕੋਚ ਕਰੀਏ ਜੀ, ਨਾ ਕਿ ਸਿਰਫ ਗੁਰਦੁਆਰਿਆਂ ਦੇ ਵਿੱਚ ਹੀ, ਹੋਰ ਵੀ ਪਾਰਟੀਆਂ ਵੀ ਜੇ ਹੋ ਸਕਦਾ ਤਾਂ ਕੈਂਸਲ ਕਰ ਦਈਏ ਪਾਰਟੀਆਂ, ਤੇ ਹੋਰ ਵੀ ਕਿਤੇ ਇਦੋਂ ਜ਼ਿਆਦਾ ਗੈਦਰਿੰਗ ਨਾ। ਪਾਰਟੀਆਂ ਦਾ ਕੈਂਸਲ ਹੋ ਜਾਣੀਆਂ ਜੀ, ਕਿਉਂਕਿ ਰੈਸਟੋਰੈਂਟਾਂ ਨੂੰ ਤਾਂ ਹਦਾਇਤਾਂ ਆ ਗਈਆਂ ਨਾ 50 ਤੋਂ ਵੱਧ ਬੰਦੇ ਨਹੀਂ ਇਕੱਠੇ ਹੋ ਸਕਦੇ। ਸੋ ਪਾਰਟੀਆਂ ਆਲਰੇਡੀ ਕੈਂਸਲ ਹੋਣੀਆਂ ਆ। ਹਾਂਜੀ ਬਿਲਕੁਲ। ਤੇ ਬੇਨਤੀ ਆ ਆਪਣੀ ਸੰਗਤ ਨੂੰ ਵੀ ਥੋੜੇ ਚਿਰ ਲਈ ਆਪਾਂ ਵੀ ਪ੍ਰੋਗਰਾਮ ਕੈਂਸਲ ਕਰਕੇ, ਤੇ ਸੇਫਟੀ ਬਹੁਤ ਜ਼ਰੂਰੀ ਆ ਸਾਡੀ ਕੌਮ ਦੇ ਲਈ। ਤੇ ਜੋ ਤੁਸੀਂ ਆ ਦੱਸਿਆ ਵੀ ਆਪਣੇ ਆਂਢ ਗੁਆਂਢ ਵੀ ਬਜ਼ੁਰਗਾਂ ਨੂੰ, ਇਹ ਬਿਲਕੁਲ ਠੀਕ ਹੈ ਜੀ। ਅਸੀਂ ਵੀ ਆਪਣੇ ਆਂਢ ਗੁਆਂਢ ਜਾ ਕੇ ਜ਼ਰੂਰ ਪੁੱਛਾਂਗੇ ਬਜ਼ੁਰਗਾਂ ਨੂੰ ਜਿਹੜੇ ਸਾਡੇ ਨਾਲ ਹੀ ਰਹਿੰਦੇ ਆ। ਮੈਨੂੰ ਹੁਣ ਤੁਹਾਡੀ ਗੱਲ ਤੋਂ ਚੇਤਾ ਆਇਆ, ਤੇ ਚੰਗਾ ਕੀਤਾ ਤੁਸੀਂ ਬਹੁਤ ਅਵੇਅਰਨੈਸ ਕਰਦੇ ਹੋ। ਅਗੇਨ ਮੇਰੇ ਵੱਲੋਂ ਇਹ ਬੇਨਤੀ ਸਾਰੀ ਸੰਗਤ ਨੂੰ ਕਿ ਹਾਲੇ ਜੋ ਪ੍ਰੋਗਰਾਮ ਹੈ ਆਪਾਂ ਕੈਂਸਲ ਕਰ ਦਈਏ, ਤੇ ਆਓ ਸ਼ਾਮ ਸਵੇਰੇ ਪ੍ਰਸ਼ਾਦ ਲਓ ਤੇ ਮੱਥਾ ਟੇਕੋ ਤੇ ਚਲੇ ਜਾਓ। ਜ਼ਿਆਦਾ ਗੈਦਰਿੰਗ ਨਾ ਹੋਵੇ, ਇਹਦੇ ਵਿੱਚ ਆਪਣੀ ਸੇਫਟੀ ਆ ਔਰ ਆਪਣੀ ਕੌਮ ਦੀ ਸੇਫਟੀ ਆ। ਇਹਦੇ ਨਾਲ ਹੀ ਆਪ ਜੀ ਦਾ, ਸਾਰੀ ਟੀਮ ਦਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ। ਜੇ ਹੋਰ ਵੀ ਕਿਸੇ ਸਰੋਤੇ ਦਾ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ 408 272 5200 ਤੇ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਆਕਾਸ਼ਦੀਪ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ, ਰਾਜ ਵੀਰੇ ਐਂਡ ਖਾਲਸਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ US ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਰਲ ਮਿਲ ਕੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਇਹ ਔਖੀ ਘੜੀ ਦੇ ਵਿੱਚੋਂ ਸਾਰਿਆਂ ਤੋਂ ਖਹਿੜਾ ਛੁੱਟੇ, ਪ੍ਰਮਾਤਮਾ ਵਾਹਿਗੁਰੂ ਸਾਹਿਬ ਦੀ ਰੱਖਿਆ ਕਰੇ, ਹੈ ਨਾ ਜੀ। ਬਿਲਕੁਲ। ਤੇ ਇੱਕ ਮੈਂ ਭਾਜੀ ਛੋਟਾ ਜਿਹਾ ਨਾ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹੁੰਦਾ। ਉੱਦਾਂ ਤਾਂ ਮੈਨੂੰ ਬੜੀ ਇਹ ਤਾਂ ਹੈ ਨਹੀਂ ਵੀ ਮੈਂ ਕਿਸੇ ਤੇ ਥੋਪਦਾ ਗੱਲ, ਪਰ ਇਹ ਤਾਂ ਜ਼ਰੂਰੀ ਆਪਣੀ ਕਮਿਊਨਿਟੀ ਨਾ। ਮੈਂ ਕੱਲ ਪਰਸੋਂ ਅਸੀਂ 4-5 ਦਿਨ ਹੋ ਗਏ ਕਾਸਕੋ ਗਏ। ਕਾਸਕੋ ਦੇ ਵਿੱਚ ਨਾ ਜਿੰਨੇ ਵੀ ਗੋਰੇ ਲਾਈਨ ਦੇ ਵਿੱਚ ਲੱਗੇ ਸੀ, 4-4 ਕੇਸ, ਕਿਸੇ ਕੋਲ 3-3 ਕੇਸ। ਮੈਂ ਫ੍ਰਿਜਨੋ ਰਹਿਣਾ ਭਾਜੀ ਜੀ। ਉਹਨਾਂ ਕੋਲੇ 4 ਕਿਸੇ ਪਾਣੀ ਦੇ ਕੇਸ ਚੱਕੇ ਹੋਏ ਸੀ ਨਾ ਜੀ। ਕੁਛ ਲੋਕ ਉੱਥੋਂ ਮੁੜ ਰਹੇ ਸੀਗੇ। ਉਹਨਾਂ ਲੋਕਾਂ ਨੇ ਜਦੋਂ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਬੰਦੇ ਵਾਪਸ ਜਾ ਰਹੇ ਆ ਇਹਨਾਂ ਕੋਲ, ਉਹਨਾਂ ਨੇ ਕਿਸੇ ਨੇ 2 ਕੇਸ, ਕਿਸੇ ਨੇ 1 ਕੇਸ, ਸਾਰਿਆਂ ਨੂੰ ਉੱਥੇ ਮਤਲਬ ਦਿੱਤੇ, ਹੈ ਨਾ ਜੀ।
ਬਹੁਤ ਬਹੁਤ ਵਧੀਆ ਗੱਲ ਲੱਗੀ। ਆਪਣੀ ਕਮਿਊਨਿਟੀ ਹਮੇਸ਼ਾ ਹਰ ਗੱਲ ਦੇ ਵਿੱਚ ਮੂਹਰੇ ਹੁੰਦੀ ਹੈ, ਲੰਗਰ ਲਾਉਣ ਕਿਤੇ ਵੀ ਆਪਣੀ ਪ੍ਰੋਬਲਮ ਹੁੰਦੀ ਹੈਗੀ ਆਪਣੇ ਵਰਲਡ ਦੇ ਵਿੱਚ ਸਿੱਖ ਕੌਮ ਮੂਹਰੇ ਹੁੰਦੀ ਹੈ ਹਨਾ ਆਪਣੇ ਇੰਡੀਅਨ ਵਰਲਡ। ਪਰ ਇੱਕ ਨਾ ਕੁਛ ਕੁ ਗੱਲਾਂ ਦੇਖ ਕੇ ਭਾਜੀ ਬੜਾ ਦੁੱਖ ਹੁੰਦਾ ਮਨ ਨੂੰ ਹਨਾ। ਮੈਨੂੰ ਲੱਗਿਆ ਵੀ ਮੈਂ ਸਾਂਝੀ ਕਰਨੀ ਚਾਹੀਦੀ ਹੈ। ਕੱਲੀ ਫ੍ਰੈਜ਼ਨੋ ਸਿਟੀ ਦੇ ਵਿੱਚ ਨਹੀਂ ਪਰ ਆਪਣੇ ਜਿੰਨੀਆਂ ਵੀ ਟਾਊਨ ਆ ਨਾ ਆਪਣੇ ਜਿੱਥੇ ਵੀ ਆਪਣੇ ਪੰਜਾਬੀ ਰਹਿੰਦੇ ਆ, ਖਾਸ ਕਰਕੇ ਇੰਡੀਅਨ ਸਟੋਰ ਜਿੰਨੇ ਵੀ ਆ ਭਾਜੀ, ਤੁਸੀਂ ਬਲੀਵ ਕਰਿਓ $40 ਦਾ ਭਾਜੀ ਪਿਆਜ਼ਾਂ ਦਾ ਬੋਰਾ ਲਾਇਆ ਹੋਇਆ, ਤਿੰਨ ਗੁਣਾ ਆਟੇ ਦੇ ਬੋਰਿਆਂ ਦੇ ਰੇਟ ਲਾਏ ਹੋਏ ਆ। ਕਿੱਥੇ ਆਪਾਂ ਉੱਤੇ ਪਿੱਛੇ ਇੰਡੀਅਨ ਸਟੋਰ ਤੇ ਲਿਖਿਆ ਹੁੰਦਾ ਜੇ ਤੁਸੀਂ ਗੁਰਦੁਆਰੇ ਲੰਗਰ ਲਾਉਣਾ ਤਾਂ 10% ਤੁਹਾਨੂੰ ਆਫ ਦਿੱਤਾ ਜਾਊਗਾ ਹਨਾ। ਇਹ ਕਿੱਡੀ ਭਾਜੀ ਕਿੱਥੇ ਤਾਂ ਆਪਣੀ ਕਮਿਊਨਿਟੀ ਨੂੰ ਨਾਲ ਖੜਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਆਪਣਾ, ਕਿਉਂਕਿ ਆਪਣਾ ਸ਼ੁਰੂ ਤੋਂ ਇਮੇਜ ਬਣੀ ਹੋਈ ਹੈ ਸਿੱਖ ਕਮਿਊਨਿਟੀ ਦੀ, ਕਿਸੇ ਦੀ ਵੀ, ਪੰਜਾਬੀਆਂ ਦੀ ਵੀ, ਇਹ ਹਰੇਕ ਦੀ ਮਦਦ ਕਰਨ ਨੂੰ ਅੱਗੇ ਹੁੰਦੇ ਆ ਹਨਾ। ਕਿੱਥੇ ਤੁਸੀਂ ਉਹਨਾਂ ਦੀ, ਚਾਹੇ ਕੋਈ ਡਰਾਈਵਿੰਗ ਕਰਦਾ, ਚਾਹੇ ਕੋਈ ਸਟੋਰਾਂ ਤੇ ਕੰਮ ਕਰਦਾ, ਉਹ ਦਸਾਂ ਨਹੁੰ ਦੀ ਹਰੇਕ ਬੰਦਾ ਕਿਰਤ ਕਰਦਾ, ਆਪਣੀ ਫੈਮਿਲੀ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਆਪਣੀਆਂ ਰੋਡਾਂ ਤੇ ਰਹਿੰਦਾ ਬੰਦਾ ਹਨਾ। ਹਰੇਕ ਬੰਦਾ ਕਿੰਨਾ ਹਾਰਡ ਵਰਕ ਕਰ ਰਿਹਾ ਇੱਥੇ, ਛੋਟੀ ਮੋਟੀ ਜੋਬ ਵਾਲਾ ਵੀ, ਵੱਡੀ ਜੋਬ ਵਾਲਾ ਵੀ ਹਨਾ। ਧੰਨਵਾਦ। ਪਰ ਗੱਲ ਇਹ ਵੀ ਉਹਨਾਂ ਨੂੰ ਲੁੱਟਣਾ ਥੋੜੀ ਚਾਹੀਦਾ ਭਾਈ। ਸੋ ਬਿਲਕੁਲ ਹਾਂਜੀ, ਧੰਨਵਾਦ ਤੁਹਾਡਾ ਭਾਜੀ ਬਹੁਤ ਬਹੁਤ। ਤੇ ਇਹ ਆਪਾਂ ਪਹਿਲੇ ਵੀ ਇਸ਼ੂ ਲੈ ਕੇ ਆਏ ਸੀ। ਬਹੁਤ ਸਾਰੇ ਸਟੋਰ ਆ ਜਿਨ੍ਹਾਂ ਨੇ ਪ੍ਰਾਈਸਾਂ ਸਹੀ ਵੀ ਰੱਖੀਆਂ। ਸੈਕਰਾਮੈਂਟੋ ਤੋਂ ਖਬਰਾਂ ਸਾਨੂੰ ਆਈਆਂ ਸੀ, ਲੋਕਾਂ ਨੇ ਫੋਟੋਆਂ ਵੀ ਭੇਜੀਆਂ। ਸੋ ਕੁਛ ਕੁ ਜਿਹੜੇ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ। ਇੱਕ ਜ਼ਰੂਰ ਮੈਂ ਗੱਲ ਸ਼ੇਅਰ ਕਰਦਾ ਜਾਵਾਂ ਵੀ ਜਿਹੜਾ ਆਟਾ ਹੈ ਨਾ, ਆਪਾਂ ਪੰਜਾਬੀ ਸਾਰੇ ਆਟਾ ਹੀ ਖਾਂਦੇ ਆ। ਦੁਨੀਆ ਦੇ ਵਿੱਚ ਰਸ਼ੀਆ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਆ ਕਣਕ ਆ ਉਹ ਕੈਨੇਡਾ ਤੋਂ ਐਕਸਪੋਰਟ ਹੁੰਦੀ ਆ। ਕੈਨੇਡਾ ਸਾਡਾ ਗੁਆਂਢੀ ਮੁਲਕ ਆ। ਸੋ ਜਿਹੜੇ ਖਰੀਦ ਵੀ ਰਹੇ ਆ ਭਾਈ, ਆਟੇ ਤੋਂ ਬਿਨਾਂ ਤੁਸੀਂ ਭੁੱਖੇ ਨਹੀਂ ਮਰਨ ਲੱਗੇ। ਕੈਨੇਡਾ 'ਚ ਇੰਨਾ ਜ਼ਿਆਦਾ ਵੀਟ ਆ, ਇੰਨਾ ਹੀ ਜ਼ਿਆਦਾ ਆਟਾ ਆ ਨਾ, ਕਿਤੇ ਨਹੀਂ ਖਤਮ ਹੋਣਾ। ਸੋ ਤੁਹਾਨੂੰ ਵੀ ਨਾ 20 ਬੈਗ ਨਹੀਂ ਚੱਕਣੇ ਚਾਹੀਦੇ, ਜਿੰਨੀ ਜ਼ਰੂਰਤ ਆ ਉਨਾ ਹੀ ਚੱਕੋ। ਜੀ ਬਿਲਕੁਲ। ਲਾਲਾ ਹੋਈ ਪਈ ਵੀਡੀਓ ਕਿੰਨੀਆਂ ਕਰਦੀਆਂ। ਜਦੋਂ ਪੰਜਾਬ ਦੇ ਵਿੱਚ ਪਕੌੜਿਆਂ ਦੇ ਕਰਕੇ ਹੁੰਦੇ ਸੀ ਤੇ ਸਾਰੇ ਜਾਣੇ ਹੱਸਦੇ ਸੀ, ਤੇ ਅੱਜ ਅਕਲ ਦਾ ਜਨਾਜ਼ਾ ਕਿੰਨਾ ਦਾ ਨਿਕਲਦੇ ਆ। ਇਹ ਜਿਹੜੇ ਬਾਹਰ ਸੋ ਕਾਲਡ ਮੁਲਕਾਂ ਦੇ ਵਿੱਚ ਆਏ ਆ, ਅਮਰੀਕਾ ਦੇ ਵਿੱਚ, ਕੈਨੇਡਾ 'ਚ ਆਏ ਆ, ਸੋ ਉਹਨਾਂ ਦੇ ਨਾਲੋਂ ਬਹੁਤੇ ਵੱਖ ਨਹੀਂ ਆ। ਤੁਸੀਂ ਇੱਥੇ ਬੈਠੇ ਤਾਂ ਮਤਲਬ ਉਹਨਾਂ ਦੇ ਹੱਸਦੇ ਹੋ, ਤਾਂ ਅਕਲ ਦਾ ਜਨਾਜ਼ਾ ਆਪਣਾ ਹੀ ਜਿਹੜਾ ਉਹ ਆਪਾਂ ਲੜ ਰਹੇ ਆ। ਪੜ੍ਹੇ ਲਿਖੇ ਸਾਰੇ ਗੂਗਲ ਤੇ ਸਰਚ ਕਰੋ ਵੀ ਇਹ ਜਿਹੜੀ ਚੀਜ਼ ਆ, ਆਪਾਂ ਕੈਲੀਫੋਰਨੀਆ 'ਚ ਦੇਖੋ ਸਭ ਤੋਂ ਵੱਧ ਪ੍ਰੋਡਿਊਸ ਹੁੰਦਾ ਆਟਾ, ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ। ਕਿੱਥੇ ਖਤਮ ਹੋਣ ਲੱਗਾ ਵੀ ਇੰਨੀ ਹਫੜਾ ਦਫੜੀ ਨਹੀਂ ਮਚਾਣੀ ਚਾਹੀਦੀ ਹੈ। ਬਿਲਕੁਲ। ਅਗਲੇ ਕਾਲਰ ਨੇ ਗੁਰਸੇਵਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਹੈ ਜੀ। ਤੇ ਮੇਰੇ ਮਮ ਇੰਡੀਆ ਗਏ ਹੋ ਆ, ਉਹਨਾਂ ਨੇ ਅਪ੍ਰੈਲ 7 ਨੂੰ ਆਉਣਾ ਆ, ਫਿਰ ਉਹਨਾਂ ਕੋਲ ਗ੍ਰੀਨ ਕਾਰਡ ਆ ਜੀ, ਉਹ ਆ ਸਕਦੇ ਨੇ। ਉਹ ਆ ਸਕਦੇ ਆ ਜੀ ਬਿਲਕੁਲ। ਜੀ ਬਿਲਕੁਲ। ਪ੍ਰੀਪੋਨ ਕਰਾਉਣ ਦੀ ਤਾਂ ਨਹੀਂ ਲੋੜ ਹੈਗੀ? ਨਹੀਂ, ਕਰਾਉਣ ਦੀ ਜ਼ਰੂਰਤ ਨਹੀਂ ਆ। ਪਰ ਇਹ ਆ ਵੀ ਉੱਥੇ ਇੱਕ ਵਾਰੀ ਜਿਹੜੀ 에ਅਰਲਾਈਨ ਦੇ ਜ਼ਰੀਏ ਆਉਣਾ, ਉਹਨਾਂ ਨੂੰ ਇੱਕ ਵਾਰੀ ਕਾਲ ਕਰਕੇ ਮੇਕ ਸ਼ੋਰ ਕਰ ਲਿਓ ਵੀ ਫਲਾਈਟ ਜਿਹੜੀ ਉਸ ਦਿਨ ਉਹ ਜਾਣੀ ਆ ਜਾਂ ਨਹੀਂ ਜਾਣੀ, ਕਿਉਂਕਿ ਅਪ੍ਰੈਲ ਦੇ ਵਿੱਚ ਅਜੇ ਸਮਾਂ ਹੈਗਾ। ਸਿਚੁਏਸ਼ਨ ਇੱਥੇ ਐਵਰੀ ਡੇ ਬਦਲ ਰਹੀ ਹੈ। ਸੋ ਮੇਕ ਸ਼ੋਰ ਕਰ ਲਿਓ ਜਾਣ ਤੋਂ ਪਹਿਲਾਂ ਉਹਨਾਂ ਨੂੰ ਵੀ ਕਾਲ ਕਰਕੇ। ਤੇ ਜੇ ਹੋਰ ਵੀ ਪੁਖਤਾ ਜਾਣਕਾਰੀ ਹੈ ਤਾਂ ਫਿਰ ਸਟੇਟ ਡਿਪਾਰਟਮੈਂਟ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ। ਠੀਕ ਹੈ ਜੀ, ਓਕੇ। ਧੰਨਵਾਦ ਜੀ। ਅਗਲੇ ਕਾਲਰ ਨੇ ਜੀ ਜਸਵੰਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਿੰਘ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਿੰਘ ਸਾਹਿਬ, ਪਹਿਲਾਂ ਇੱਕ ਸਿੰਘ ਸਾਹਿਬ ਕਾਲ ਕਰਦੇ ਸੀ ਵੀ ਗੁਰਦੁਆਰਿਆਂ ਦੇ ਲੰਗਰ ਬੰਦ ਕਰ ਦੇਣੇ ਚਾਹੀਦੇ ਆ। ਹਾਂਜੀ। ਨਹੀਂ, ਉਹਨੇ ਇਹ ਨਹੀਂ ਕਿਹਾ ਲੰਗਰ ਬੰਦ ਕਰਨੇ ਚਾਹੀਦੇ, ਇੱਦਾਂ ਨਹੀਂ ਕਿਹਾ। ਉਹਨੇ ਕਿਹਾ ਵੀ ਜਿੱਥੇ ਇਕੱਠ ਜ਼ਿਆਦਾ ਹੁੰਦਾ ਨਾ, ਜਿੱਦਾਂ ਸੈਚਰਡੇ ਜਾਂ ਸੰਡੇ ਨੂੰ ਜਾਂ ਬੁੱਧਵਾਰ ਨੂੰ, ਵੀ ਉਦਣ ਜਿੱਦਾਂ ਟਾਈਮ ਡਿਫਰੈਂਸ ਨਾਲ ਸਾਨੂੰ ਆਉਣਾ ਚਾਹੀਦਾ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਕਿਉਂਕਿ ਹੁਣ ਤਾਂ ਗੌਰਮੈਂਟ ਨੇ ਵੀ ਕਿਹਾ 50 ਤੋਂ ਵੱਧ ਇਕੱਠੇ ਨਾ ਹੋ, ਵੱਖ-ਵੱਖ ਸਵੇਰੇ ਚੱਲ ਜਾਓ, ਦੁਪਹਿਰੇ ਚੱਲ ਜਾਓ, ਸ਼ਾਮ ਨੂੰ ਚੱਲ ਜਾਓ, ਤਾਂ ਕਿ ਗੁਰੂ ਘਰ ਥੋੜ੍ਹਾ ਜਾਣਾ ਬੰਦ ਕਰਨਾ ਆਪਾਂ। ਜੀ ਹਾਂਜੀ। ਸੋ ਕਹਿਣ ਦਾ ਮਤਲਬ ਇਹ ਸੀ, ਸੁਣਨ 'ਚ ਜਾਂ ਉਹਨਾਂ ਨੂੰ ਐਕਸਪਲੇਨ ਕਰਨ 'ਚ ਨਹੀਂ ਸਹੀ ਲੱਗਿਆ ਜੀ। ਅਗਲੇ ਕਾਲਰ ਨੇ ਲਖਬੀਰ ਜੀ। ਸਤਿ ਸ਼੍ਰੀ ਅਕਾਲ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ? ਠੀਕ ਹੈ ਜੀ। ਭਾਜੀ ਮੈਂ ਆਪਣਾ ਪਤਾ ਕਰਨਾ ਸੀ, ਉੱਥੋਂ ਮੇਰੀ ਫੈਮਿਲੀ ਨੇ ਉੱਥੋਂ ਆਉਣਾ ਦਿੱਲੀ ਏਅਰਪੋਰਟ ਤੋਂ, ਯਾਨੀ ਕਿ ਇੰਡੀਆ ਤੋਂ ਸਨ ਫਰਾਂਸਿਸਕੋ। ਹਾਂਜੀ। ਤੇ ਕੋਈ ਹੈਗੀ ਅਪਡੇਟ ਵੀ ਉੱਥੋਂ ਏਅਰਪੋਰਟ ਤਾਂ ਨਹੀਂ ਕੋਈ ਬੰਦ ਕਰਿਆ? ਨਹੀਂ, ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ ਠੀਕ ਹੈ ਜੀ। ਸੋ ਬਿਲਕੁਲ ਉਹਨਾਂ ਦੀ ਥੋੜੀ ਜਿਹੜੀ ਆ ਸਕਰੀਨਿੰਗ ਜ਼ਿਆਦਾ ਹੋਊਗੀ, ਕਿਉਂਕਿ ਜੋ ਉਹਨਾਂ ਦੇ ਉੱਥੇ ਦੇ ਡਾਕਟਰ ਦਾ ਜਾਂ ਕੋਈ ਵੀ ਰਿਪੋਰਟ ਵਗੈਰਾ ਉਹ ਚੈੱਕ ਕਰ ਸਕਦੇ ਆ, ਜਾਂ ਇਨਫੋਰਮੇਸ਼ਨ ਬਾਕੀ ਉਹਨਾਂ ਨੇ ਟੈਸਟ ਵੀ ਕਰ ਸਕਦੇ ਆ, ਕਿਉਂਕਿ ਕਰੋਨਾ ਵਾਇਰਸ ਕਰਕੇ ਉੱਦਾਂ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਉਹਨਾਂ ਨੇ ਪਰਮਾਨੈਂਟ ਗ੍ਰੀਨ ਕਾਰਡ ਹੋਲਡਰ ਆ ਜਾਂ ਵਿਜ਼ਟਰ ਆ? ਸਿਟੀਜ਼ਨ ਸਰ ਭਾਈ। ਫੇਰ ਕੋਈ ਪ੍ਰੋਬਲਮ ਨਹੀਂ ਹੈਗੀ। ਸਿਟੀਜ਼ਨ ਤੇ ਗ੍ਰੀਨ ਕਾਰਡ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਯੂਰਪ ਦੇ ਲਗਭਗ ਸਾਰੇ ਮੁਲਕਾਂ ਤੋਂ ਜਿਹੜੇ ਵਿਜ਼ਟਰਸ ਇੱਥੇ ਆ ਉਹ ਆਣੇ ਬੰਦ ਕੀਤੇ ਹੋਏ ਹੈਗੇ ਆ। ਸੋ ਆਪਾਂ ਥੈਂਕ ਯੂ ਜੀ। ਅਗਲੇ ਕਾਲਰ ਲੈਣੇ ਰਾਜਕਨਵੀਰ ਸਿੰਘ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਪੁੱਛਣਾ ਸੀ ਕਿ ਮੇਰੇ ਹਸਬੈਂਡ ਨੇ ਵੀਜ਼ਾ ਲੱਗਿਆ, ਪਹਿਲੀ ਵਾਰ ਉਹਨਾਂ ਨੇ ਆਉਣਾ ਵਾ, ਦੁਬਈ ਤੋਂ ਆਉਣਾ ਵਾ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ? ਤੁਸੀਂ ਨਾ ਇਹਦੇ ਬਾਰੇ ਤੁਹਾਡੇ ਲਈ ਬੈਟਰ ਹੋਊਗਾ ਕਿਉਂਕਿ ਵੀਜ਼ੇ ਦੇ ਉੱਤੇ ਅਸੀਂ ਕਨਫਰਮ ਨਹੀਂ ਤੁਹਾਨੂੰ ਕੁਝ ਦੱਸ ਸਕਦੇ, ਕਿਉਂਕਿ ਗ੍ਰੀਨ ਕਾਰਡ ਵਾਲੇ ਤੇ ਜਿਹੜੇ ਸਿਟੀਜ਼ਨ ਆ ਉਹਨਾਂ ਦੇ ਲਈ ਤਾਂ ਕਨਫਰਮ ਆ ਵੀ ਉਹ ਜਦੋਂ ਮਰਜ਼ੀ ਜਾ ਸਕਦੇ ਨੇ, ਆ ਸਕਦੇ ਨੇ, ਪਰ ਜਿਹੜੇ ਵੀਜ਼ੇ ਵਾਲੇ ਆ ਉਹ ਤੁਸੀਂ ਸਟੇਟ ਡਿਪਾਰਟਮੈਂਟ ਨੂੰ ਪਲੀਜ਼ ਤੁਸੀਂ ਨਾ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸਟੇਟ ਡਿਪਾਰਟਮੈਂਟ ਦਾ ਆਪਾਂ ਲਿੰਕ ਪਾਇਆ ਤੇ ਉਹਨਾਂ ਦਾ ਫੋਨ ਨੰਬਰ ਪਾਇਆ, ਉਹਨਾਂ ਦੇ ਮੈਸੇਜ ਛੱਡ ਦਿਓ, ਈਮੇਲ ਕਰ ਦਿਓ, ਉਹ ਰਿਟਰਨ ਜ਼ਰੂਰ ਕਾਲ ਕਰੂਗੇ, ਤੁਹਾਨੂੰ ਦੱਸ ਦੂਗੇ। ਹਾਂਜੀ ਜੀ ਮੇਕ ਸ਼ੋਰ ਜਾਣੀ ਦੀ ਹਾਲੇ ਵੀ ਜੇ ਆਉਣਗੇ ਤਾਂ ਕੋਈ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਨੂੰ, ਪਰ ਉਹੀ ਤੁਹਾਨੂੰ ਕਿਹਾ ਨਾ ਵੀ ਉਹਨਾਂ ਤੋਂ ਕਨਫਰਮ ਕਰ ਲਿਓ, ਸਾਨੂੰ ਇਸ ਗੱਲ ਦਾ ਨਹੀਂ, ਆਪਾਂ ਤੁਹਾਨੂੰ ਗਲਤ ਜਿਹੜਾ ਜਵਾਬ ਨਹੀਂ ਦੇਣਾ ਚਾਹੁੰਦੇ ਹੈਗੇ ਹਨ, ਉਹ ਤੁਹਾਨੂੰ ਸਹੀ ਜਵਾਬ ਜਿਹੜਾ ਉਹ ਦੇਣਗੇ। ਉਹਨਾਂ ਦਾ ਫੋਨ ਨੰਬਰ 2026476575 ਆ, ਤੇ ਜਾਂ ਗੂਗਲ ਤੇ ਸਰਚ ਕਰ ਲਿਓ ਸਟੇਟ ਡਿਪਾਰਟਮੈਂਟ, ਉਹਦੇ ਵਿੱਚ ਉਹਨਾਂ ਦਾ ਨੰਬਰ ਈਮੇਲ ਜਿਹੜੀ ਉਹ ਆ ਜਾਵੇਗੀ, ਉੱਥੇ ਉਹਨਾਂ ਨੂੰ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ। ਅਗਲੇ ਕਾਲਰ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਪੁੱਛਣਾ ਸੀਗਾ, ਜਿੱਦਾਂ ਫॉर ਐਗਜ਼ਾਮਪਲ ਵੀ ਕੋਈ ਲਾਈਵ ਨਿਊਜ਼ ਆ ਰਹੀ ਹੈ ਜਾਂ ਫॉर ਐਗਜ਼ਾਮਪਲ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਦੀ, ਤੇ ਆਈ ਵਾਜ਼ ਐਕਸਪੈਕਟਿੰਗ ਕਿ ਪੰਜਾਬੀ ਰੇਡੀਓ ਤੇ ਉਹ ਲਾਈਵ ਸੁਣਨ ਨੂੰ ਮਿਲ ਜੇ, ਪਰ ਸੁਣਨ ਨੂੰ ਮਿਲਿਆ ਨਹੀਂ, ਉੱਤੇ ਗਾਣੇ ਚੱਲ ਰਹੇ ਸੀ। ਨਹੀਂ, ਅਸੀਂ ਜੇ ਤੁਸੀਂ ਚੈੱਕ ਕਰੋ ਨਾ ਸਾਡੀ ਫੇਸਬੁੱਕ ਤੇ ਆਪਾਂ ਲਾਈਵ ਰਾਈਟ ਵੇ ਪਾ ਦਿੰਦੇ ਆ, ਤੇ ਜਿਹੜਾ ਕਿਸੇ ਵੀ ਪ੍ਰੈਜ਼ੀਡੈਂਟ ਦਾ ਜਾਂ ਕੋਈ ਵੀ ਜਿਹੜਾ ਐਡਰੈਸ ਹੁੰਦਾ ਨਾ, ਉਹ ਇਸ ਕਰਕੇ ਨਹੀਂ ਲਾਈਵ ਪਾਉਂਦੇ ਕਿਉਂਕਿ ਇੰਗਲਿਸ਼ 'ਚ ਹੁੰਦਾ, ਸੋ ਆਪਣੇ ਲਿਸਨਰ ਮੈਜੋਰਟੀ 'ਚ ਪੰਜਾਬੀ 'ਚ ਆ, ਪਰ ਉਹ ਤੋਂ ਥੋੜ੍ਹੇ ਸਮੇਂ ਬਾਅਦ ਆਪਾਂ ਪੰਜਾਬੀ 'ਚ ਟਰਾਂਸਲੇਸ਼ਨ ਕਰਕੇ ਜ਼ਰੂਰ ਉਹਨਾਂ ਦੀ ਦਿਨ 'ਚ 2 ਵਾਰੀ ਆਪਾਂ ਜ਼ਰੂਰ ਖਬਰਾਂ ਇਹ ਸ਼ੇਅਰ ਕਰਦੇ ਹੈਗੇ ਆ, ਜੇ ਤੁਸੀਂ ਸੁਣਦੇ ਹੋਵੋਗੇ। ਹਾਂਜੀ ਪਿਛਲੇ ਹਫ਼ਤੇ ਤੋਂ ਕਿਸ ਟਾਈਮ ਤੇ ਜੀ ਇਹੀ ਤੇ ਗੱਲ, ਹਾਂਜੀ ਇਹੀ ਹੈ ਨਾ, ਹੁਣ ਤੁਹਾਨੂੰ ਪਤਾ ਨਹੀਂ, ਇਹੀ ਤਾਂ ਗੱਲ ਆ, ਤੁਸੀਂ ਸੁਣਦੇ ਨਹੀਂ ਰੇਡੀਓ। ਹਾਂਜੀ ਹਾਂਜੀ, ਹਰ ਰੋਜ਼ ਸਵੇਰੇ 9 ਤੋਂ 10 ਨਹੀਂ ਰੇਡੀਓ ਤੁਸੀਂ ਸੁਣਦੇ ਨਹੀਂ, ਤੁਸੀਂ ਕਹਿੰਦੇ ਵੀ ਸਾਨੂੰ ਜਿਹੜਾ ਉਹ ਉਸੇ ਵੇਲੇ ਜਿਹੜਾ ਤੁਰੰਤ ਦੱਸਿਆ ਜਾਵੇ, ਉੱਦਾਂ ਸ਼ਾਮ ਨੂੰ ਜਿਹੜਾ 6:30 ਵਜੇ ਜਿਹੜਾ ਆ ਉਹ ਅਪਡੇਟ ਆਪਾਂ ਜ਼ਰੂਰ ਕਰੀਦਾ ਆ। ਹਾਂਜੀ, ਸਵੇਰ ਨੂੰ 9 ਤੋਂ 10 ਤੇ ਸ਼ਾਮ ਨੂੰ 6:30 ਵਜੇ ਸਾਡਾ ਪ੍ਰੋਗਰਾਮ ਹੁੰਦਾ। ਜੇ ਬਿਲਕੁਲ ਅਪ ਟੂ ਡੇਟ ਰਹਿਣਾ ਹੈ ਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਜਿਹੜਾ ਪੇਜ ਨੂੰ ਜਿਹੜਾ ਤੁਸੀਂ ਉਹ ਲਾਈਕ ਕਰਕੇ ਉੱਥੇ ਵੀ ਦੇਖ ਸਕਦੇ ਹੋ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੈਂ ਤਾਂ ਆਪਣੀ ਕਮਿਊਨਿਟੀ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਸੀਗਾ। ਹੈਲੋ ਜੀ ਜੀ ਹਾਂਜੀ ਜੀ ਜੀ ਹਾਂਜੀ, ਜਿਹੜੇ ਜਿੱਦਾਂ ਆਪਾਂ ਅਸੀਂ ਵੀਡੀਓ ਪਾ ਦਿੰਦੇ ਆ ਵੀ ਆ ਪ੍ਰਾਈਸ ਰੇਟ ਵੱਧ ਲਾਇਆ ਕਿਸੇ ਨੇ ਸਟੋਰ ਤੇ, ਕਿਉਂ ਨਹੀਂ ਮੌਕੇ ਤੇ ਕਿਸੇ ਨੂੰ ਦੱਸਣ ਦੀ ਬਜਾਏ ਤੁਸੀਂ ਕਾਲ ਕਰਕੇ ਕਿਉਂ ਨਹੀਂ ਉਹ ਤੇ ਕੰਪਲੇਂਟ ਕਰਦੇ ਰਾਈਟ ਵੇ ਵੀ ਉਹ ਤੇ ਐਕਸ਼ਨ ਹੋਵੇ? ਜੀ ਬਿਲਕੁਲ, ਅਸੀਂ ਸਿਰਫ ਦੱਸ ਰਹੇ ਆ, ਵੀਡੀਓ ਬਣਾ ਕੇ ਦੱਸ ਰਹੇ ਆ ਜਾਂ ਜਿੱਦਾਂ ਵੀ ਦੱਸ ਰਹੇ ਆ, ਪਰ ਅਸੀਂ ਰਾਈਟ ਵੇ ਜਿੱਦਾਂ ਗੋਰੇ ਆ, ਅਸੀਂ ਓਵਰ ਸਪੀਡ ਜਾਂਦੇ ਆ ਜਾਂ ਕਿੱਦਾਂ ਵੀ ਆ, ਨਾਲ ਦੀ ਨਾਲ ਕਾਲ ਕਰ ਦਿੰਦੇ ਆ ਵੀ ਆ ਬੰਦਾ ਗਲਤ ਰੌਂਗ ਜਾ ਰਿਹਾ। ਠੀਕ ਆ ਜੀ, ਤਾਂ ਸਾਨੂੰ ਵੀ ਇਹੀ ਚਾਹੀਦਾ ਵੀ ਸਾਡੀ ਕਮਿਊਨਿਟੀ ਦਾ ਜਿਹੜਾ ਬੰਦਾ ਗਲਤ ਕੰਮ ਕਰਦਾ ਤੇ ਰਾਈਟ ਵੇ ਉਹਦੀ ਕੰਪਲੀਟ ਕਰਕੇ ਤੇ ਉਹਨੂੰ ਰਾਈਟ ਵੇ ਉੱਥੇ ਸਾਨੂੰ। ਬਿਲਕੁਲ, ਜੇ ਭਾਜੀ ਤੁਸੀਂ ਸਾਡੇ ਵੀ ਪ੍ਰੋਗਰਾਮ ਸੁਣਦੇ, ਪਿਛਲੇ ਹਫ਼ਤੇ ਤੋਂ ਅਸੀਂ ਬਾਰ-ਬਾਰ ਦੱਸੇ ਆ ਵੀ ਅਟਾਰਨੀ ਜਨਰਲ ਦੇ ਜਿਹੜੇ ਆਫਿਸ ਆ, ਮੈਂ ਵੀਡੀਓ ਵੀ ਬਣਾਈ ਹੈ ਜੀ ਇੱਕ, ਇਸੇ ਕਰਕੇ ਮੈਂ ਆਪਣੇ ਰੇਡੀਓ ਦਾ ਨਾਮ ਵੀ ਲਿਆ ਤੇ ਇੱਕ ਉੱਥੇ ਪ੍ਰਾਈਮ ਏਸ਼ੀਆ TV ਵਾਲਿਆਂ ਨੇ ਵੀ ਕਿਹਾ ਵੀ ਸਾਨੂੰ ਰਾਈਟ ਵੇ ਦੱਸੋ, ਪਰ ਸਾਡੇ ਲੋਕੀ ਕੀ ਕਰਦੇ ਆ, ਕੰਪਲੇਂਟ ਨਹੀਂ ਕਰਦੇ, ਸਿਰਫ ਇੱਕ ਵੀਡੀਓ ਬਣਾ ਚਾੜੀ ਜਾਂਦੇ ਆ ਫਲਾਨਾ ਰੇਟ। ਤੁਸੀਂ ਲਾਈਨ ਚਲਾ ਕੇ ਲੈਣੇ ਕਿਉਂ ਹੋ? ਜੀ ਜੀ, ਜੇ ਤੁਸੀਂ $40 ਦਾ ਬੋਰਾ ਲੈਣੇ ਹੋ ਤਾਂ ਹੀ ਅਗਲਾ ਵੇਚ ਰਿਹਾ ਜੀ, ਤੇ ਜੇ ਤੁਸੀਂ ਕੰਪਲੇਂਟ ਕਰੋਗੇ ਤਾਂ ਉਹੀ ਤੁਹਾਨੂੰ ਸਹੀ ਪ੍ਰਾਈਸ ਤੇ ਮਿਲੂਗਾ। ਮੇਰੀ ਤਾਂ ਇਹੀ ਬੇਨਤੀ ਸੀ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਿਲਕੁਲ, ਉਹ ਸਾਰੇ ਲਿੰਕ ਪਾਇਓ ਆ, ਆਪਾਂ ਕਈ ਸਟੋਰਾਂ ਨੂੰ ਫਾਈਨ ਵੀ ਹੋਏ ਹੈਗੇ ਆ, ਸੋ ਤੁਸੀਂ ਜਿਹੜਾ ਆਪਣੀ ਸਟੇਟ ਦਾ ਅਟਾਰਨੀ ਜਨਰਲ ਆ ਉਹਦੇ ਆਫਿਸ ਕਾਲ ਕਰ ਸਕਦੇ ਆ। ਪ੍ਰਾਈਸ ਗੌਜਿੰਗ ਇਲੀਗਲ ਹੁੰਦੀ ਆ, ਸੋ ਇਹ ਕੋਈ ਵੀ ਜਿਹੜੀ ਪ੍ਰਾਈਸ ਆ ਰਾਜਕਨਵੀਰ ਸਿੰਘ ਜੀ 10% ਤੋਂ ਵੱਧ ਨਹੀਂ ਉਹ ਇਨਕਰੀਜ਼ ਹੋ ਸਕਦੀ ਨੈਸ਼ਨਲ ਐਮਰਜੈਂਸੀ ਦੇ ਵਿੱਚ। ਜੀ ਐਮਰਜੈਂਸੀ ਜਦੋਂ ਘੋਸ਼ਿਤ ਹੋਈ ਹੋਵੇ, ਇਹ ਚੀਜ਼ ਜਿਹੜੀ ਜ਼ਰੂਰ ਆ, ਇਹ ਨਹੀਂ ਆ ਵੀ ਜੇ ਥੋੜਾ ਜਿਹਾ ਵੀ ਪ੍ਰਾਈਸ ਵਧਿਆ ਆ ਤੇ ਤੁਸੀਂ ਜਿਹੜੀ ਉਹ ਵੀ ਸ਼ਿਕਾਇਤ ਕਰ ਦਿਓ। ਇਹ ਦੋਨੋਂ ਪਾਸੇ ਦਾ ਜਿਹੜਾ ਬੈਲੈਂਸ ਆ ਉਹਨਾਂ ਨੂੰ ਵੀ ਜਿਹੜਾ ਬੈਲੈਂਸ ਰੱਖਣਾ ਪੈਣਾ ਆ, ਤੇ ਜਿਹੜਾ ਕਸਟਮਰ ਆ ਉਹਨੇ ਵੀ ਜਿਹੜਾ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ। ਵੈਸੇ ਵੀ ਨਾ ਆਪਾਂ ਸਾਰੇ ਸਟੋਰਾਂ ਨੂੰ ਬਦਨਾਮ ਕਰੀਏ, ਬਹੁਤ ਸਾਰੇ ਸਟੋਰ ਆ, ਸਾਨੂੰ ਵੀ ਕਾਲਾਂ ਆਈਆਂ, ਉਹਨਾਂ ਨੇ ਫੋਟੋਆਂ ਵੀ ਭੇਜੀਆਂ ਵੀ ਅਸੀਂ ਕੋਈ ਰੇਟ ਨਹੀਂ ਇਨਕਰੀਜ਼ ਕੀਤਾ, ਐਗਜ਼ੈਕਟਲੀ ਸੇਮ ਹੈਗਾ ਆ, ਪਰ ਅਸੀਂ ਲਿਮਿਟ ਲਾਈ ਆ ਵੀ ਇੱਕੋ ਹੀ ਬੋਰਾ ਲੈ ਕੇ ਜਾਣਾ ਜਾਂ ਇੰਨਾ, ਹੈ ਨਾ। ਸੋ ਪਲੀਜ਼ ਆਪਾਂ ਸਟੋਰਾਂ ਵਾਲਿਆਂ ਨੂੰ ਵੀ ਨਾ ਬਦਨਾਮ ਕਰੀਏ, ਸਾਰਿਆਂ ਨੂੰ, ਸਾਰੇ ਨਹੀਂ ਹੈ, ਕੁਛ ਕੁ ਹੈਗੇ ਆ, ਇੱਥੇ ਰਹਿਣਾ ਸਾਰਿਆਂ ਨੇ। ਇਹ ਜਿਹੜੀ ਇਹ ਮਹਾਮਾਰੀ ਆਈ ਆ, ਇਹ ਚਲੇ ਜਾਣਾ, ਕੋਈ ਇੱਦਾਂ ਦੀ ਗੱਲ ਨਹੀਂ, ਇਹ ਤੋਂ ਪਹਿਲਾਂ ਵੀ ਬਹੁਤ ਆਈਆਂ। ਸੋ ਸਟੋਰ ਵੀ ਇੱਥੇ ਰਹਿਣੇ, ਆਪਾਂ ਵੀ ਇੱਥੇ ਰਹਿਣੇ, ਪਰ ਸਾਨੂੰ ਯਾਦ ਰੱਖਣਾ ਪੈਣਾ ਆ ਵੀ ਕਿਹੜਾ ਬੰਦਾ ਔਖੇ ਟਾਈਮ ਦੇ ਉੱਤੇ ਤੁਹਾਡੇ ਨਾਲ ਖੜਾ ਸੀ ਜਾਂ ਤੁਹਾਡੇ ਅਗੇਂਸਟ ਸੀਗਾ ਜੀ। ਸੋ ਬਿਲਕੁਲ ਇਹ ਸਾਨੂੰ ਗੱਲਾਂ ਜਿਹੜੀਆਂ ਧਿਆਨ 'ਚ ਰੱਖਣ ਦੀ ਜ਼ਰੂਰਤ ਆ। ਹਾਂਜੀ, ਅਗਲੇ ਕਾਲਰ ਲੈਂਦੇ ਆਪਾਂ। ਸਤਿ ਸ਼੍ਰੀ ਅਕਾਲ ਗੁਰਨਾਮ ਜੀ। ਵੀਰ ਜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਵੀ ਜਿਹੜੀ ਇਹ ਆਫਤ ਆ ਨਾ ਜੀ, ਪਹਿਲਾਂ ਵੀ ਆਈਆਂ। ਇੱਕ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਦੀ ਗੱਲ ਹੈ, ਲਾਹੌਰ 'ਚ ਕਾਫੀ ਪਲੇਗ ਪਈ ਸੀਗੀ,
ਉਹਨਾਂ ਨੇ ਆਪਣੇ ਸਿੱਖਾਂ ਨੂੰ ਲੈ ਕੇ ਆਪ ਜਾ ਕੇ ਉੱਥੇ ਜਾ ਕੇ ਸੇਵਾ ਬੰਦੋਬਸਤ ਕੀਤਾ ਸੀਗਾ। ਆਪਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਮੈਨੂੰ ਵੀ ਹੈ, ਆਪਾਂ ਨੂੰ ਮਤਲਬ ਮਦਦਗਾਰ ਹੋਣਾ ਬਣਨ ਵਾਸਤੇ ਉਹਨਾਂ ਦਾ ਉਦੇਸ਼ ਸੀਗਾ। ਸਾਨੂੰ ਵੀ ਇਹ ਸਿੱਖਿਆ ਲੈ ਕੇ ਥੋੜੀ ਬਹੁਤ ਜਿੰਨੀ ਕੁ ਅਸੀਂ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ। ਧੰਨਵਾਦ ਜੀ, ਧੰਨਵਾਦ। ਬਿਲਕੁਲ ਅਸੀਂ ਇਹੀ ਦੱਸਦੇ ਆਏ ਹਾਂ ਜੀ। ਤੇ ਅਗਲੇ ਕਾਲ ਲਈ ਕਿਉਂਕਿ ਸਾਡਾ ਸਮਾਂ ਸਮਾਪਤ ਹੋਣ ਵਾਲਾ ਥੋੜਾ ਹਾਂਜੀ ਜਿਹੜੀਆਂ ਕਾਲਸ ਆ ਆਪਾਂ ਸ਼ਾਰਟ ਰੱਖੀਏ। ਹਾਂਜੀ ਜੀ ਖੁਸ਼ਮਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਖੁਸ਼ਮਿੰਦਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਭਾਜੀ ਇੱਕ ਬੇਨਤੀ ਆ, ਆਪਣੀ ਕਮਿਊਨਿਟੀ ਨਾ ਇੰਨਾ, ਕਿਉਂਕਿ ਆਪਣੀ ਪੰਜਾਬੀਅਤ ਹਰ ਜਗ੍ਹਾ ਸਰਦਾਰੀ ਹੈ ਤੇ ਹਰ ਜਗ੍ਹਾ ਆਪਣੀ ਇੱਜ਼ਤ ਹੈ, ਠੀਕ ਹੈ ਜੀ। ਜਿਹੜੀ ਆਪਣੀ ਕਮਿਊਨਿਟੀ ਹੈ ਇਹ ਆਪਣੀ ਜਿੱਦਾਂ ਨਾ ਹੁਣ ਦੇਖੋ ਆਟਾ ਚੌਲਾਂ ਦੀ ਸ਼ਾਰਟੇਜ ਚੱਲ ਰਹੀ ਹੈ, ਠੀਕ ਹੈ ਜੀ। ਜਿੱਦਾਂ ਅਸੀਂ ਟੈਕਸ ਰਹਿੰਦੇ ਹਾਂ ਸਾਨੂੰ ਤਾਂ ਕੁਝ ਵੀ ਨਹੀਂ ਮਿਲ ਰਿਹਾ ਉਰੇ, ਕਿਉਂਕਿ ਗਰੋਸਰੀ ਸਟੋਰ ਉਰੇ ਹੈ ਨਹੀਂ ਜੀ, ਠੀਕ ਹੈ ਜੀ। ਇੰਡੀਅਨ ਬਹੁਤ ਘੱਟ ਹੈ ਤੇ ਬਟ ਆਪਣੀ ਕਮਿਊਨਿਟੀ ਨਾ ਦੇਖੋ ਜਦੋਂ 25 30 ਬੈਗ ਉਰੇ ਆਪਣੇ ਰੇਡੀਓ ਦੇ ਧਰ ਕੇ ਲਿਜਾ ਰਿਹਾ ਤੇ ਜਿਹੜੇ ਫੋਟੋ ਖਿੱਚ ਕੇ ਪਾਉਂਦੇ, ਦੇਖੋ ਇਹ ਕਿੰਨੀ ਸ਼ਰਮ ਦੀ ਗੱਲ ਆ ਆਪਣੇ ਲਈ, ਹੈ ਕਿ ਨਹੀਂ ਜੀ। ਤੇ ਉਹ ਕਹਿ ਰਿਹਾ ਵੀ ਤੁਸੀਂ ਆਟਾ ਹੀ ਥੋੜੀ ਖਾਣਾ, ਹੋਰ ਵੀ ਕੁਝ ਖਾਣਾ। ਇਹਦੇ ਨਾਲ ਬੈਟਰ ਵੀ ਜੇ ਵੰਡ ਕੇ ਦੇਣ ਤਾਂ ਇੱਕ 2 ਬੈਗ ਸਭ ਨੂੰ ਆ ਸਕਦੇ ਆ, ਠੀਕ ਹੈ ਨਹੀਂ ਜੀ। ਬਟ ਜਿਹਨੂੰ ਲੱਗਦਾ ਵੀ ਆਟਾ ਚੱਕ ਲਓ ਸਾਰਾ, ਕੀ ਪਤਾ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ, ਹੈ ਕਿ ਨਹੀਂ। ਧੰਨਵਾਦ ਜੀ। ਕਿੰਨੀ ਗਲਤ ਗੱਲ ਹੈ ਆਪਣੇ ਲੋਕਾਂ ਦੀ। ਬਿਲਕੁਲ ਥੈਂਕ ਯੂ ਜੀ। ਸੋ ਉਹੀ ਗੱਲ ਆ ਨਾ, ਜਿੰਨੇ ਵੀ ਗੋਰੇ ਕਹਿ ਰਹੇ ਸੀ ਵੀ ਦੇਖੋ ਤੁਸੀਂ ਸ਼ੈਲਫਾਂ ਖਾਲੀ ਕਰਤੀਆਂ ਵਾਲਮਾਰਟ ਕਾਸਕੋ ਦੀਆਂ, ਪਰ ਜਿਹੜੇ ਬਜ਼ੁਰਗ ਜਾਂ ਜੇ ਉਹ ਹੋਰ ਕਿਸੇ ਬੰਦੇ ਨੂੰ ਨਾ ਮਿਲੀਆਂ, ਤੁਹਾਡੇ ਘਰ ਚਾਹੇ 40 ਹੋਣ, ਜੇ ਉਹਨੂੰ ਹੋ ਗਏ ਕਰੋਨਾ ਵਾਇਰਸ ਉਹਦੇ ਕਰਕੇ ਤੁਹਾਨੂੰ ਹੋ ਜੂ। ਸੋ ਇਹ ਸਾਰਿਆਂ ਨੂੰ ਨਾ ਸੋਚਣਾ ਚਾਹੀਦਾ, ਸੰਜਮ ਤੋਂ ਕੰਮ ਲੈਣਾ ਚਾਹੀਦਾ। ਸੰਜਮ ਪਤਾ ਨਹੀਂ ਕਿੱਥੇ ਚੱਲ ਗਈ ਆਪਣੀ ਸਾਰੇ ਜੀ। ਅਗਲੇ ਜਿਹੜੇ ਕਾਲਰ ਨੇ ਸੁਖਦੀਪ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਂ ਵੀ ਇਹੀ ਟੌਪਿਕ ਤੇ ਗੱਲ ਕਰਨਾ ਚਾਹੁੰਦੀ। ਦੇਖੋ ਗਰੋਸਰੀਆਂ ਘਰਾਂ ਨੂੰ ਅਸੀਂ ਲੈ ਕੇ ਆ ਰਹੇ ਹਾਂ, ਪਰ ਜਿੱਥੇ ਹੁਣ ਤੁਸੀਂ ਦੇਖਿਆ ਹੋਣਾ ਵੀ ਫੇਸਬੁੱਕ ਤੇ ਪਾਇਆ ਕਿਸੇ ਨੇ ਫਾਈਟਿੰਗ ਪਾਈ, ਉਹ ਆ ਇੰਡੀਅਨ ਲੜ ਪਏ, ਇੱਕ ਨੇ ਇੱਕ ਦੇ ਵਿੱਚ ਕਾਟ ਮਾਰੀ ਤੇ ਉਹਨਾਂ ਨੇ ਫੜ ਕੇ ਫੇਸਬੁੱਕ ਦੇ ਉੱਤੇ ਉਹ ਵੀਡੀਓ ਕਰ ਦਿੱਤੀ। ਉਹਦੇ ਵਿੱਚ ਸਾਰੀ ਕਮਿਊਨਿਟੀ ਪੰਜਾਬੀ ਦੀ ਸੀ। ਦੇਖੋ ਕਿੰਨੀ ਸ਼ਰਮ ਦੀ ਗੱਲ ਹੈ। ਉਹ ਹੁਣ ਜਿਹੜਾ ਐਂਡ ਦੇ ਵਿੱਚ ਬੰਦਾ ਖੜਾ ਹੋਊਗਾ ਉਹ ਲਾਈਨ ਦੇ ਵਿੱਚ ਸਬਰ 'ਚ ਖੜਾ ਆ ਜੀ। ਹਾਂਜੀ ਥੋੜਾ ਜਿਹਾ ਸ਼ਾਂਤੀ ਰੱਖੀਏ, ਮਿਲ ਜਾਣਾ ਸਾਰਿਆਂ ਨੂੰ ਕੁਛ। ਅਮਰੀਕਾ 'ਚ ਕੁਛ ਨਹੀਂ ਖਤਮ ਹੋਣ ਲੱਗਿਆ, ਫਿਰ ਤੁਸੀਂ ਥੋੜੀ ਜਿਹੀ ਸ਼ਾਂਤੀ ਬਣਾਈ ਰੱਖੋ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਬਿਲਕੁਲ ਜੀ, ਥੋੜਾ ਸਬਰ ਰੱਖੋ, ਥੋੜਾ ਪੇਸ਼ੈਂਸ ਰੱਖੋ। ਤਕਰੀਬਨ ਆਈ ਥਿੰਕ ਸਾਰੇ ਹੀ ਪੰਜਾਬੀ ਘਰਾਂ ਦੇ ਵਿੱਚ ਮਹੀਨੇ ਕੁ ਭਰ ਦੀ ਗਰੋਸਰੀ ਤਾਂ ਪਈ ਹੁੰਦੀ ਆ। ਸੋ ਕੁਛ ਨਹੀਂ ਜਿਹੜਾ ਉਹ ਜਿਹੜਾ ਵਿਗੜਨ ਵਾਲਾ। ਅਤੇ ਇਹ ਨਾ ਹੋਵੇ ਨਾ ਹੁਣ ਜਿੱਦਾਂ ਇੰਨੇ ਬੋਰੇ ਲਈ ਜਾਂਦੇ, ਬਾਅਦ 'ਚ ਜਦੋਂ ਸਾਰਾ ਆਫਤ ਹਟ ਜਾਊਗੀ ਤੇ ਫਿਰ ਉਹ ਵਾਪਸ ਵੀ ਜਿਹੜੇ ਲਈ ਜਾਣ। ਸੋ ਇਹ ਵੀ ਫਿਰ ਤੁਸੀਂ ਦੇਖੋ ਵੀ ਇੱਕ ਟਾਈਮ ਦੇ ਉੱਤੇ ਤੁਸੀਂ ਸਟੋਰ ਵਾਲਿਆਂ ਨੂੰ ਗਾਲਾਂ ਕੱਢਦੇ ਸੀ ਵੀ ਮਹਿੰਗਾ ਕਰਤਾ, ਤੇ ਬਾਅਦ 'ਚ ਤੁਸੀਂ ਆਪ ਲੈ ਕੇ ਹੋਰਡਿੰਗ ਕਰਕੇ ਜਿਹਨੂੰ ਜ਼ਰੂਰਤ ਆ ਉਹਨੂੰ ਮਿਲਿਆ ਨਹੀਂ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜੋ ਫਿਰ ਵਾਪਸ ਵੀ ਜਿਹੜਾ ਉਹ ਕਰਨ ਚੱਲ ਜਾਣਾ। ਸੋ ਇਹ ਬੇਨਤੀ ਹੋਈ ਆ ਭਾਈ ਵੀ ਸੰਜਮ ਦੇ ਨਾਲ ਜਿਹੜਾ ਤੁਸੀਂ ਰਹੋ। ਗੱਲ ਇਹ ਆ ਨਾ, ਜਦੋਂ ਹਰਜੋਤ ਸਿੰਘ ਜੀ ਮਾੜਾ ਵਕਤ ਆਉਂਦਾ ਬੰਦਿਆਂ ਦਾ ਪਤਾ ਉਦੋਂ ਨਹੀਂ ਲੱਗਦਾ ਆ। ਇਹ ਇਸ ਟਾਈਮ ਮੈਨੂੰ ਨਹੀਂ ਲੱਗਦਾ ਕੋਈ ਵੀ ਜਿਹੜੀ ਕੌਮ ਆ, ਚਾਹੇ ਉਹ ਗੋਰਾ ਆ ਤੇ ਚਾਹੇ ਉਹ ਹੋਰ ਐਥਨੀਸਿਟੀ ਦਾ ਆ, ਚਾਹੇ ਕਾਲਾ ਆ, ਚਾਹੇ ਹਿਸਪੈਨਿਕ ਆ ਤੇ ਚਾਹੇ ਪੰਜਾਬੀ ਆ, ਸਾਰੇ ਨੇ ਮਾਰੋ ਮਾਰ ਪਈ ਆ, ਹੱਥਾਂ ਨੂੰ ਹੱਥ ਪੈ ਗਏ ਆ ਵੀ ਖੋਹ ਕੇ ਲੈ ਜਾਓ ਸਾਰੇ ਕੁਛ, ਸਭ ਕੁਛ ਜਿਹੜਾ ਖੋਹ ਕੇ ਲੈ ਜਾਓ। ਪਰ ਜਿਹੜੀ ਇਹ ਚੀਜ਼ ਜਿਹੜੀ ਉਹ ਚਾਹੀਦੀ ਨਹੀਂ ਹੈਗੀ। ਇਹ ਆਪਾਂ ਨੂੰ ਤਾਂ ਸਿਰਫ ਜਿਹੜਾ ਸਰਕਾਰਾਂ ਨੇ ਇਹ ਕਿਹਾ ਵੀ ਘਰੇ ਰਹਿਣ ਨੂੰ ਕਿਹਾ, ਕੋਈ ਜੰਗ ਤੇ ਨਹੀਂ ਬੁਲਾਇਆ ਆਪਾਂ ਨੂੰ ਵੀ ਆਹ ਕਰ ਦੇਣਾ ਤੇ ਉਹ ਹੋ ਜਾਣਾ। ਕੋਈ ਇਹ ਨਹੀਂ ਆ ਵੀ ਪ੍ਰੋਡਕਸ਼ਨ ਕਿਸੇ ਚੀਜ਼ ਦੀ ਜਿਹੜੀ ਉਹ ਰੁਕੀ, ਉਹਨਾਂ ਨੇ ਪ੍ਰੋਡਕਸ਼ਨਾਂ ਵਧਾਈਆਂ ਹੀ ਆ, ਸੋ ਘਟਾਈਆਂ ਨਹੀਂ ਆ। ਸੋ ਇਹ ਚੀਜ਼ ਜਿਹੜੀ ਜ਼ਰੂਰ ਧਿਆਨ ਰੱਖਣ ਦੇ ਹਿੱਤ ਹੈਗੀ ਆ। ਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਇਹ ਅਪਡੇਟਸ। ਤੇ ਆਪਾਂ ਜਿਹੜਾ ਜੇ ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕੁਮਾਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KW